ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੇਖ ਰਹੇ ਆ ਦੁਨੀਆ ਭਰ ਦੇ ਵਿੱਚ, ਮੈਂ ਅਮਰਜੀਤ ਸਿੰਘ ਆਪ ਸਭ ਦਾ ਅੱਜ ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਗੱਲ ਕਰਾਂਗੇ ਚਾਈਨਾ ਤੇ ਭਾਰਤ ਦਾ ਜਿਹੜਾ ਸਟੈਂਡ ਆਫ ਹੈ, ਫੇਸ ਆਫ ਇਸ ਵਕਤ ਬਣਿਆ ਹੋਇਆ, ਜਿਹੜੀ ਸਥਿਤੀ ਦੋਵਾਂ ਮੁਲਕਾਂ ਦੇ ਵਿਚਾਲੇ ਟੈਨਸ਼ਨਸ ਦੀ ਚੱਲ ਰਹੀ ਹੈ, ਉਸ ਬਾਬਤ ਵਿਚਾਰ ਚਰਚਾ ਕਰਾਂਗੇ ਤੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ, ਘੋਖਣ ਦੀ ਕੋਸ਼ਿਸ਼ ਕਰਾਂਗੇ ਵੀ ਇਹ ਸਾਰਾ ਮਾਮਲਾ ਕੀ ਹੈ, ਜਿੱਥੇ ਇਸ ਵਕਤ ਜਿਹੜੀ ਵੱਡੀ ਖਬਰ ਹੈ ਜਾਂ ਮੀਡੀਆ ਦੇ ਵਿੱਚ ਚਰਚਾ ਚੱਲ ਰਹੀ ਹੈ ਉਹ ਇਹੀ ਹੈ ਕਿ ਭਾਰਤ ਵੱਲੋਂ ਜਦੋਂ ਬੀਤੀ ਕੱਲ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਸਾਡਾ ਗਲਵਾਨ ਵੈਲੀ ਦੇ ਵਿੱਚ ਚਾਈਨਾ ਦੇ ਨਾਲ ਟੈਨਸ਼ਨ ਚੱਲ ਰਹੀਆਂ ਨੇ ਬਾਰਡਰ ਡਿਸਪਿਊਟ ਨੂੰ ਲੈ ਕੇ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਸਾਡੇ ਜਿਹੜੇ 20 ਫੌਜੀ ਨੇ ਉਹ ਮਾਰੇ ਗਏ ਆ ਤੇ ਅਸੀਂ ਚਾਈਨਾ ਨੂੰ ਵੀ ਜਵਾਬ ਦਿੰਦਿਆਂ ਜਿਹੜਾ ਆ ਉਹ 40 ਦੇ ਕਰੀਬ ਜਿਹੜੇ ਚਾਈਨੀਜ਼ ਜਿਹੜੇ ਫੌਜ ਦੇ ਪੀਐਲਏ ਦੇ ਜਿਹੜੀ ਆਰਮੀ ਹੈ ਚੀਨ ਦੀ, ਉਹਨਾਂ ਦੇ ਵੀ ਜਿਹੜੇ ਜਵਾਨ ਨੇ ਉਹ ਵੀ ਮਾਰੇ ਗਏ ਆ। ਸੋ ਇਹ ਜਿਹੜਾ ਅਧਿਕਾਰਤ ਬਿਆਨ ਭਾਰਤ ਵੱਲੋਂ ਦਿੱਤਾ ਗਿਆ, ਭਾਰਤ ਦੀ ਗਵਰਨਮੈਂਟ ਵੱਲੋਂ, ਸੋ ਇਹ ਜਿਹੜਾ ਇਹਦੇ ਤੋਂ ਬਾਅਦ ਟੈਨਸ਼ਨ ਦੀ ਜਿੱਥੇ ਇੱਕ ਬਹੁਤ ਵੱਡੀ ਗੱਲ ਇਸ ਵਕਤ ਮੀਡੀਆ ਦੇ ਵਿੱਚ ਕੀਤੀ ਜਾ ਰਹੀ ਹੈ, ਨਾਲ ਨਾਲ ਇਹ ਵੀ ਹੁਣ ਗੱਲ ਆ ਰਹੀ ਹੈ ਕਿ ਦੋਵਾਂ ਪਾਸੇ ਦੇ ਜਿਹੜੇ ਅਧਿਕਾਰੀ ਹੈਗੇ ਆ ਉਹ ਇਸ ਗੱਲ ਤੇ ਸਹਿਮਤ ਨੇ ਕਿ ਟੈਨਸ਼ਨ ਨੂੰ ਡੀਐਸਕੇਲੇਟ ਕੀਤਾ ਜਾਵੇ। ਪਰ ਸਵਾਲ ਇਹ ਉੱਠਦਾ ਕਿ ਇਹ ਬਾਰਡਰ ਡਿਸਪਿਊਟ ਕੀ ਹੈ, ਹੁਣ ਇਹਦੇ ਤੇ ਟੈਨਸ਼ਨ ਇਸ ਲੈਵਲ ਦੀ ਕਿਉਂ ਹੋਈ ਹੈ ਤੇ ਇੱਕ ਦੂਜੇ ਦੇ ਜਦੋਂ ਅਸੀਂ ਦੇਖਦੇ ਹਾਂ ਫੌਜ ਆਮੋ ਸਾਹਮਣੇ ਤੇ ਪਹਿਲਾਂ ਵੀ ਹੁੰਦੀ ਰਹੀ ਹੈ, ਪਰ ਇਸ ਲੈਵਲ ਤੇ ਜਾ ਕੇ ਹੁਣ ਜਿਹੜੀ ਹੈ ਵੀ ਫੌਜ ਦੇ ਜਿਹੜੇ ਫੌਜੀ ਹੈਗੇ ਆ ਉਹਨਾਂ ਦਾ ਮਾਰੇ ਜਾਣਾ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਕੀ ਹੁਣ ਅੱਗੇ ਜਿਹੜੀ ਸਿਚੁਏਸ਼ਨ ਹੈ ਉਹ ਕਿਸ ਡਾਇਰੈਕਸ਼ਨ ਵੱਲ ਜਾਂਦੀ ਨਜ਼ਰ ਆ ਰਹੀ ਹੈ। ਤੋ ਜਿੱਥੇ ਬੈਕਗ੍ਰਾਉਂਡ ਬਾਬਤ ਗੱਲ ਕਰਾਂਗੇ ਉੱਥੇ ਇਹ ਸਾਰੇ ਸਵਾਲਾਂ ਤੇ ਵੀ ਵਿਚਾਰ ਚਰਚਾ ਕਰਾਂਗੇ। ਗੱਲਬਾਤ ਦੇ ਲਈ ਸਾਡੇ ਨਾਲ ਸਰੀ ਤੋਂ ਇੰਡੀਪੈਂਡੈਂਟ ਜਰਨਲਿਸਟ ਸਰਦਾਰ ਗੁਰਪ੍ਰੀਤ ਸਿੰਘ ਇਸ ਵਕਤ ਸਾਡੇ ਨਾਲ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਗੁਰਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਮੰਚ ਮੁਹੱਈਆ ਕਰਨ ਲਈ। ਟੀਵੀ 84 ਦਾ ਗੁਫ਼ਤਗੂ ਪ੍ਰੋਗਰਾਮ ਦਾ ਖਾਸ ਤੌਰ ਤੇ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਜੀ ਗੁਰਪ੍ਰੀਤ ਸਿੰਘ ਜੀ। ਸ਼ੁਰੂਆਤ ਕਰੀਏ, ਜਿਹੜਾ ਇਹ ਫੇਸ ਆਫ ਸ਼ੁਰੂ ਹੋਇਆ, ਮਤਲਬ ਇਹ ਗੱਲ ਵਧੀ ਕਿੱਥੋਂ, ਉੱਥੋਂ ਮੈਂ ਸ਼ੁਰੂ ਕਰਨੀ ਚਾਹੂੰਗਾ ਤੇ ਕੀ ਕਾਰਨ ਦੇਖਦੇ ਹੋ ਕਿ ਜਿਹੜਾ ਇਹ ਫੌਜੀ ਮਰਨ ਤੱਕ ਗੱਲ ਚਲੀ ਗਈ ਹੈ ਇਸ ਦੇ ਪਿੱਛੇ? ਦੇਖੋ, ਗੱਲ ਇਸ ਤਰ੍ਹਾਂ ਕਿ ਚੀਨ ਤੇ ਭਾਰਤ ਦੇ ਸੰਬੰਧ ਕਦੇ ਬਹੁਤੇ ਸੁਖਾਵੇਂ ਨਹੀਂ ਸੀ ਰਹੇ। ਪਹਿਲਾਂ ਵੀ ਇੱਕ ਲੜਾਈ ਵੱਡੀ ਹੋ ਚੁੱਕੀ ਹੈ ਚੀਨ ਤੇ ਭਾਰਤ ਵਿਚਾਲੇ। ਬਹੁਤ ਸਾਰੇ ਇਲਾਕਿਆਂ ਨੂੰ ਲੈ ਕੇ ਚੀਨ ਤੇ ਭਾਰਤ ਦੇ ਵਿਚਾਲੇ ਪ੍ਰਭੂ ਸੱਤਾ ਦੇ ਮਾਮਲੇ ਨੂੰ ਲੈ ਕੇ ਖਿੱਚੋਤਾਣ ਦਾ ਮਾਹੌਲ ਬਣਿਆ ਹੋਇਆ। ਸੋ ਇਹ ਤਾਂ ਹੈਗੀ ਉਸਦੀ ਭਵਿੱਖ ਜਿਹੜਾ ਸੰਖੇਪ ਪਿੱਠ ਭੂਮੀ ਕਿ ਇਹ ਜਿਹੜਾ ਅਸੀਂ ਵੇਖ ਰਹੇ ਜੋ ਹੁਣ ਗਰਾਊਂਡ ਤੇ ਹੋਇਆ, ਇਸ ਦੇ ਲਈ ਜ਼ਮੀਨ ਕਾਫੀ ਲੰਮਾ ਸਮਾਂ ਪਹਿਲਾਂ ਦੀ ਤਿਆਰ ਹੋਈ ਹੋਈ ਹੈ ਜੀ। ਕਦੇ ਵੀ ਇਮਾਨਦਾਰੀ ਨਾਲ ਉਹ ਮਸਲੇ ਹੱਲ ਨਹੀਂ ਹੋਏ ਤਾਂ ਜੋ ਦੂਰੀਆਂ ਘਟਾਈਆਂ ਜਾਣ। ਦੁਖਾਂਤ ਇਹ ਕਿ ਜਿਵੇਂ ਅਮਰੀਕਾ ਕੈਨੇਡਾ ਦੇ ਸੰਬੰਧ ਬੜੇ ਸੁਖਾਵੇਂ ਨੇ, ਸਾਡੇ ਦੋਨਾਂ ਦੇਸ਼ਾਂ ਦੇ ਵਿਚਾਲੇ ਤਜਾਰਤ ਵੀ ਚੱਲਦੀ ਹੈ, ਜਾਂ ਇਹ ਕਹਿ ਲਓ ਕਿ ਮੈਕਸੀਕੋ, ਅਮਰੀਕਾ, ਕੈਨੇਡਾ ਤਿੰਨੇ ਜਿਹੜੇ ਮੁਲਕ ਨੇ ਇਸ ਮਹਾਂਦੀਪ ਦੇ ਉੱਤੇ ਬੜਾ ਵਧੀਆ ਉਹਨਾਂ ਦਾ ਸੰਬੰਧ ਬਣਿਆ ਹੋਇਆ। ਕਈ ਵਾਰੀ ਮਤਭੇਦ ਹੁੰਦੇ ਨੇ ਪਰ ਉਹਨਾਂ ਨੂੰ ਰਿਜ਼ੋਲਵ ਕੀਤਾ ਜਾਂਦਾ। ਅਨਫੋਰਚੂਨੇਟਲੀ ਉਸ ਖਿੱਤੇ ਦੇ ਵਿੱਚ ਅਸੀਂ ਸਮੱਸਿਆ ਜਿਹੜੀ ਹੈ ਬਿਲਕੁਲ ਵੱਖਰੇ ਰੂਪ 'ਚ ਵੇਖਦੇ ਹਾਂ, ਚਾਹੇ ਉਹ ਭਾਰਤ ਦੇ ਪਾਕਿਸਤਾਨ ਨਾਲ ਸੰਬੰਧ ਹੋਣ ਜਾਂ ਭਾਰਤ ਦੇ ਚੀਨ ਨਾਲ ਸੰਬੰਧ ਹੋਣ। ਕੋਈ ਇਮਾਨਦਾਰੀ ਨਾਲ ਕਦੇ ਗੱਲਾਂ ਨਹੀਂ ਹੋਈਆਂ ਇਹ ਮੁੱਦਿਆਂ ਨੂੰ ਹੱਲ ਕਰਕੇ ਤੇ ਸੰਬੰਧ ਸੁਖਾਵੇਂ ਬਣਾਏ ਜਾਣ ਤਾਂ ਜੋ ਉਹਨਾਂ ਮੁਲਕਾਂ ਵਿੱਚ ਤਜਾਰਤੀ ਸੰਬੰਧ ਹੋਣ, ਲੋਕਾਂ ਦੀ ਆਵਾਜਾਈ ਹੋਵੇ। ਸੋ ਇਹ ਗੱਲ ਬਹੁਤ ਚਿਰ ਤੋਂ ਧੁਖਦੀ ਆ ਰਹੀ ਸੀ। ਹਾਲ ਹੀ ਵਿੱਚ ਜੋ ਅਸੀਂ ਵੇਖਦੇ ਹਾਂ ਜਿਹੜਾ ਫਲੇਅਰ ਅਪ ਹੋਇਆ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕਦਮ ਉਕਸਾਹਟ ਵਾਲਾ ਮਾਹੌਲ ਪੈਦਾ ਹੋਇਆ, ਇਹ ਕਿਉਂ ਹੋਇਆ? ਇਸ ਦੇ ਵਿੱਚ ਇੱਕ ਵੱਖਰੇ ਵੱਖਰੇ ਵਰਜਨ ਨੇ। ਇੱਕ ਵਰਜਨ ਇਹ ਆ ਰਿਹਾ ਕਿ ਜਿਹੜਾ ਭਾਰਤ ਕਹਿੰਦਾ ਕਿ ਜਿਹੜਾ ਇਲਾਕਾ ਗਲਵਾਨ ਦਾ ਇਲਾਕਾ ਸਾਡਾ ਆ, ਚੀਨ ਕਹਿੰਦਾ ਸਾਡਾ ਆ, ਉੱਥੇ ਕੋਈ ਟੈਂਟ ਲਾਇਆ ਗਿਆ ਸੀ ਭਾਰਤੀ ਫੌਜੀਆਂ ਵੱਲੋਂ, ਚੀਨੀ ਫੌਜੀਆਂ ਵੱਲੋਂ, ਮਾਫ ਕਰਨਾ, ਤੇ ਉਹਨਾਂ ਨੇ ਭਾਰਤੀਆਂ ਨੇ ਉਹਨੂੰ ਪੱਟਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕੁਝ ਟਾਈਮ ਪਹਿਲਾਂ ਗੱਲਬਾਤ ਵੀ ਚੱਲੀ ਸੀ। ਗੱਲਬਾਤ ਤੋਂ ਬਾਅਦ ਇਹ ਵੀ ਤੈਅ ਹੋਇਆ ਸੀ ਕਿ ਦੋਨੇ ਪਾਸਿਆਂ ਦੀਆਂ ਫੌਜਾਂ ਸਰਹੱਦ ਤੋਂ ਪਿੱਛੇ ਨੂੰ ਹਟਣਗੀਆਂ ਤਾਂ ਜੋ ਅਮਨ ਨੂੰ ਇੱਕ ਮੌਕਾ ਦਿੱਤਾ ਜਾ ਸਕੇ। ਉਸ ਦੇ ਬਾਵਜੂਦ ਵੀ ਇਹ ਟੈਂਟ ਜਿਹੜਾ ਪੁੱਟਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ, ਉਹ ਕਿਉਂ ਕੀਤੀ ਗਈ, ਇਹ ਸਵਾਲ ਬਿਲਕੁਲ ਪੁੱਛਣਾ ਬਣਦਾ ਚੀਨ ਵੱਲੋਂ। ਔਰ ਉਸ ਤੋਂ ਬਾਅਦ ਜਿਹੜੀ ਪ੍ਰਤੀਕਿਰਿਆ ਹੋਈ ਹੈ, ਦੋਨਾਂ ਪਾਸਿਆਂ ਦੇ ਫੌਜੀ ਆਪਸ ਵਿੱਚ ਲੜੇ ਨੇ। ਹਾਲਾਂਕਿ ਦਿਲਚਸਪ ਗੱਲ ਇਹ ਹੋਈ, ਗੋਲਾਬਾਰੀ ਨਹੀਂ ਹੋਈ, ਹੱਥੋਂ ਹੱਥੀ ਲੜਾਈ ਹੋਈ ਹੈ। ਜਿਹੜਾ ਆਮ ਜਿਹੜਾ ਸਾਜੋ ਸਮਾਨ ਉਹ ਇਸਤੇਮਾਲ ਕੀਤਾ ਗਿਆ, ਜਿਸ ਦੇ ਚਲਦਿਆਂ ਹੁਣ ਤੱਕ ਦੱਸਿਆ ਗਿਆ ਕਿ 20 ਭਾਰਤੀ ਫੌਜੀ ਮਾਰੇ ਜਾ ਚੁੱਕੇ ਨੇ। ਸੋ ਉਸ ਨੂੰ ਲੈ ਕੇ ਜਿਹੜਾ ਇਹ ਤਲਖੀ ਵਾਲਾ ਮਾਹੌਲ ਜਿਹੜਾ ਬਣਿਆ, ਪਰ ਮੁੱਖ ਤੌਰ ਤੇ ਪਿੱਠ ਭੂਮੀ ਇਹੀ ਹੈ ਕਿ ਇਲਾਕਿਆਂ ਦੀ ਜਿਹੜੀ ਉੱਥੇ ਸਰਹੱਦਾਂ ਦੇ ਉੱਤੇ ਵੰਡ ਜਾਂ ਉਸ ਤੇ ਕਬਜ਼ੇ ਦੀ ਗੱਲ ਜਾਂ ਪ੍ਰਭੂ ਸੱਤਾ, ਉਹ ਇਸ ਮਸਲੇ ਦੀ ਜੜ।
ਪਰ ਉਹਨੂੰ ਮੈਂ ਵੱਡੇ ਪਰਿਪੇਖ 'ਚ ਰੱਖ ਕੇ ਲਿਖੂੰਗਾ ਕਿ ਜੋ ਭਾਰਤ ਦੀ ਆਪਣੀ ਜਿਹੜੀ ਸਿਆਸਤ ਹੈ ਉਸ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਕਿ ਤੁਸੀਂ ਆਪਣੇ ਗੁਆਂਢੀ ਦੇਸ਼ਾਂ ਨਾਲ ਕਦੇ ਵੀ ਉਸ ਤਰੀਕੇ ਨਾਲ ਖੁੱਲ੍ਹ ਨਾਲ ਸੰਬੰਧ ਬਣਾ ਕੇ ਨਹੀਂ ਰੱਖੇ। ਕਿਧਰੇ ਨਾ ਕਿਧਰੇ ਇੱਕ ਜਿਹੜਾ ਦਾਅਵੇ ਵਾਲਾ ਜਿਹੜਾ ਐਟੀਟਿਊਡ ਰਿਹਾ ਕਿ ਅਸੀਂ ਬਹੁਤ ਸੁਪਰ ਪਾਵਰ ਹਾਂ ਉਸ ਰੀਜਨ ਦੇ ਵਿੱਚ, ਸਾਡੀ ਹੈਂਕੜ ਆ, ਸੋ ਉਸ ਦੇ ਚੱਲਦਿਆਂ ਤੁਸੀਂ ਜਿਹੜੇ ਆਪਣੇ ਆਂਢੀ ਗੁਆਂਢੀ ਦੇਸ਼ ਨੇ ਉਹਨਾਂ ਨਾਲ ਸੰਬੰਧ ਬਣਾਉਣ ਦੀ ਥਾਂ ਤੇ ਵਿਗਾੜਨ ਵਾਲੀ ਗੱਲ ਜ਼ਿਆਦਾ ਰਹੀ ਹੈ। ਸੋ ਮੋਦੀ ਸਰਕਾਰ ਦੀ ਖਾਸ ਤੌਰ ਤੇ ਜਦੋਂ ਦੀ ਆਈ ਅਸੀਂ ਵੇਖਿਆ ਕਿ ਜਿਹੜੇ ਉਹਨਾਂ ਦੇ ਸੰਬੰਧ ਗੁਆਂਢੀ ਦੇਸ਼ਾਂ ਨਾਲ ਬਹੁਤ ਸੁਖਾਵੇਂ ਨਹੀਂ ਰਹੇ। ਇੱਥੋਂ ਤੱਕ ਕਿ ਨੇਪਾਲ ਵਰਗੇ ਦੇਸ਼ ਨਾਲ ਸੰਬੰਧ ਵਿਗੜੇ ਹੋਏ ਨੇ, ਬੰਗਲਾਦੇਸ਼ ਨਾਲ ਵੀ ਬਹੁਤ ਸੁਖਾਵੇਂ ਨਹੀਂ ਚੱਲ ਰਹੇ, ਪਾਕਿਸਤਾਨ ਤੇ ਚੀਨ ਦੇ ਨਾਲ ਹੁਣ ਇਹਨਾਂ ਦਿਨਾਂ ਦੇ ਵਿੱਚ ਤਲਖੀ ਹੋਰ ਵੱਧ ਗਈ ਹੈ। ਔਰ ਦੇਖਣ ਵਾਲੀ ਗੱਲ ਹੈ ਕਿ ਪਾਕਿਸਤਾਨ ਤੇ ਚੀਨ ਇੱਕੋ ਖੇਮੇ ਵਿੱਚ ਨੇ। ਸੋ ਇਹ ਜਿਹੜਾ ਤਣਾਅਪੂਰਨ ਮਾਹੌਲ ਹੈ ਉਸਨੂੰ ਦੋਨਾਂ ਮੁਲਕਾਂ ਦੀ ਸਥਿਤੀਆਂ ਤੋਂ ਵੱਖਰਾ ਕਰਕੇ ਨਹੀਂ ਵੇਖਿਆ ਜਾ ਸਕਦਾ। ਬਿਲਕੁਲ, ਤੇ ਜਿਵੇਂ ਤੁਸੀਂ ਗੱਲ ਕੀਤੀ ਹੈ, ਇਹ ਸਾਰੇ ਪਾਰਟ ਦੇ ਵਿੱਚ ਇੱਕ ਬਲੇਮ ਗੇਮ ਵਾਲਾ ਫੈਕਟਰ ਵੀ ਹੈ। ਜਿਹੜੇ ਫੈਕਟਰ ਇਹਦੇ ਵਿੱਚ ਕਈ ਨਜ਼ਰ ਆਉਂਦੇ ਨੇ, ਇੱਕ ਸਾਈਡ ਚਾਈਨੀਜ਼ ਸਾਈਡ ਕੁਝ ਕਹਿ ਰਹੀ ਹੈ ਤੇ ਇੰਡੀਅਨ ਸਾਈਡ ਕੁਝ ਕਹਿ ਰਹੀ ਹੈ, ਜਿੱਥੇ ਦੂਜੇ ਪਾਸੇ ਇਹ ਵੀ ਗੱਲ ਹੈ ਉਹਨਾਂ ਵੱਲੋਂ ਕਿਹਾ ਗਿਆ ਜੀ ਸਾਡੀ ਜਿਹੜੀ ਪੈਟਰੋਲਿੰਗ ਸੀ ਚਾਈਨਾ ਦੀ ਜਾਂ ਚਾਈਨਾ PLA ਜਾਂ ਪੈਟਰੋਲਿੰਗ ਕਰਦੇ ਸੀ ਉਹ ਕਾਫੀ ਅੱਗੇ ਤੱਕ ਕਰਦੇ ਸੀ, ਜਿਵੇਂ ਉਹ ਡਿਸਕ੍ਰਾਈਬ ਕਰਦੇ ਆ ਫਿੰਗਰਸ ਦੇ ਹਿਸਾਬ ਨਾਲ 8 ਫਿੰਗਰਸ ਤੱਕ, ਪਰ ਹੁਣ ਉਹਨਾਂ ਨੂੰ ਪਹਿਲਾਂ ਹੀ ਰੋਕਿਆ ਗਿਆ ਤੇ ਇਹ ਇੱਕ ਕਾਰਨ ਬਣਿਆ ਜਿਵੇਂ ਉਹ ਦੱਸਦੇ ਆ। ਦੂਜੀ ਸਾਈਡ ਹੈ ਤੇ ਇਧਰਲੇ ਪਾਸੇ ਅਸੀਂ ਦੇਖ ਰਹੇ ਹਾਂ ਜਿਵੇਂ ਤੁਸੀਂ ਮੈਂਸ਼ਨ ਕੀਤਾ ਇੱਕ ਨਜ਼ਰੀਏ ਦਾ ਫੈਕਟਰ ਦਾ, ਤੇ ਹੁਣ ਜਿਹੜੀ ਸਿਆਸਤ ਹੈ ਉਹ ਸੋਨੀਆ ਗਾਂਧੀ ਆਪੋਜੀਸ਼ਨ ਦੇ ਵਿੱਚੋਂ ਇਹ ਕਹਿ ਰਹੇ ਆ ਕਿ ਮੋਦੀ ਜੀ ਬਾਹਰ ਆ ਕੇ ਦੱਸਣ ਕਿ ਕਿਵੇਂ ਜਿਹੜੇ ਚਾਈਨੀਜ਼ ਫੌਜ ਹੈਗੀ ਆ ਉਹ ਇੰਨੀ ਅੰਦਰ ਤੱਕ ਆਈ ਤੇ ਇੰਡੀਅਨ ਟੈਰੀਟਰੀ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ ਹੈ। ਸੋ ਜਿੱਥੇ ਇਹ ਸਾਰਾ ਪਾਰਟ ਹੈ ਉੱਥੇ ਟੈਰੀਟਰੀ ਨੂੰ ਲੈ ਕੇ ਜਿਹੜੀ ਇਹ ਲੜਾਈ ਹੈ ਇਹ ਕਿਵੇਂ ਇਸ ਹੱਦ ਤੱਕ ਪਹੁੰਚੀ ਹੈ, ਇਹ ਇੱਕ ਵੱਡਾ ਸਵਾਲ ਹੈ ਇੱਥੇ। ਤੇ ਖਾਸ ਤੌਰ ਤੇ ਜਿਹੜਾ ਸਵਾਲ ਇਹ ਉਠਾਇਆ ਜਾ ਰਿਹਾ ਹੈ ਕਿ ਉਹ ਅੰਦਰ ਤੱਕ ਕਿਵੇਂ ਆਏ ਆ, ਕੀ ਇਹਦੀ ਕਿਵੇਂ ਤੁਸੀਂ ਦੇਖਦੇ ਹੋ ਇਹਨੂੰ ਕਿ ਕੀ ਅੰਦਰ ਤੱਕ ਉਹਨਾਂ ਦਾ ਆਉਣਾ ਜਾਂ ਇੰਡੀਅਨ ਟੈਰੀਟਰੀ ਨੂੰ ਆਕੂਪਾਈ ਕਰਨਾ, ਇਹਦੇ ਬਿਹਾਈਂਡ ਕੀ ਹੈ? ਅਮਰਵੀਰ ਸਿੰਘ ਦੀ ਗੱਲ ਸੁਣਾ ਕਿ ਜਿਹੜੀ ਤਾਂ ਆਪੋਜੀਸ਼ਨ ਜੋ ਕੁਝ ਕਰ ਰਹੀ ਹੈ ਇਸ ਵੇਲੇ ਉਹ ਕੋਈ ਉਹਨੂੰ ਉਸਾਰੂ ਗੱਲ ਨਹੀਂ ਕਿਹਾ ਜਾ ਸਕਦਾ। ਇਹ ਤੀਲੀ ਲਾਉਣ ਵਾਲੀ ਸਿਆਸਤ ਹੈ ਕਿ ਤੁਸੀਂ ਜਿਹੜਾ ਵੀ ਮੌਕੇ ਦੀ ਸਰਕਾਰ ਚਲਾ ਰਿਹਾ ਉਸਨੂੰ ਤੁਸੀਂ ਜਾ ਕੇ ਉਕਸਾਓ ਕਿ ਉਹ ਕੁਝ ਵੱਡਾ ਕਰਕੇ ਵਿਖਾਵੇ। ਜਿਵੇਂ ਮਿਸਾਲ ਦੇ ਤੌਰ ਤੇ ਕਈ ਲੋਕ ਮਜ਼ਾਕ ਉਡਾ ਰਹੇ ਮੋਦੀ ਦਾ ਕਿ 56 ਇੰਚ ਦੀ ਛਾਤੀ ਹੁਣ ਕਿੱਥੇ ਗਈ, ਹੁਣ ਕੁਝ ਕਰਕੇ ਵਿਖਾਵੇ। ਇਹ ਜਿਹੜਾ ਇੱਕ ਰਾਸ਼ਟਰਵਾਦ ਦਾ ਡਿਸਕੋਰਸ ਮੋਦੀ ਸਰਕਾਰ ਨੇ ਖੜਾ ਕੀਤਾ ਇਹੀ ਉਸਨੂੰ ਪੁੱਠਾ ਪਊਗਾ ਹੁਣ। ਪਰ ਰਾਸ਼ਟਰਵਾਦ ਦੇ ਡਿਸਕੋਰਸ ਦੇ ਵਿੱਚ ਨੁਕਸਾਨ ਇਹ ਹੁੰਦਾ ਕਿ ਜਦੋਂ ਸਾਰੀਆਂ ਪਾਰਟੀਆਂ ਸੁਹਿਰਦ ਹੋ ਕੇ ਮਸਲੇ ਦੀ ਤਹਿ ਤੱਕ ਜਾਣ ਦੀ ਬਜਾਏ ਰਾਸ਼ਟਰਵਾਦ ਦੇ ਨਾਂ ਤੇ ਇੱਕ ਇਹੋ ਜਿਹਾ ਮਾਹੌਲ ਬਣਾਉਣ ਜਿਸ ਦੇ ਨਾਲ ਘਿਰਨਾ ਹੋਰ ਵਧੇ, ਨਫ਼ਰਤ ਹੋਰ ਵਧੇ, ਇਹ ਕੋਈ ਉਸਾਰੂ ਗੱਲ ਨਹੀਂ ਆਪਣੇ ਆਪ 'ਚ। ਕਿ ਤੁਸੀਂ ਮਤਲਬ ਇਸ ਮੌਕੇ ਦੇ ਉੱਤੇ ਇਸ ਦਾ ਹੱਲ ਕੱਢਣ ਦੀ ਥਾਂ ਤੇ ਉਲਟਾ ਉਕਸਾਹਟ ਹੋਰ ਵਧਾ ਰਹੇ ਹੋ ਕਿ ਮੋਦੀ ਕੁਝ ਕਰਕੇ ਦਿਖਾਵੇ। ਸੋ ਇਸ ਕਿਸਮ ਦਾ ਜਿਹੜਾ ਪ੍ਰੈਸ਼ਰ ਹੈ ਉਹ ਬਿਲਡ ਹੋ ਰਿਹਾ। ਉਸ ਦੇ ਲਈ ਮੈਂ ਸਮਝਦਾ ਕਿ ਕਾਂਗਰਸ ਦਾ ਵੀ ਕੋਈ ਰੋਲ ਅੱਡਾ ਵਧੀਆ ਨਹੀਂ, ਕਿਉਂਕਿ ਜਿਹੜੇ ਆ ਟੈਰੀਟੋਰੀਅਲ ਮਸਲੇ ਨੇ ਤਾਂ ਕਾਂਗਰਸ ਵੇਲੇ ਵੀ ਸੀਗੇ। ਚੀਨ ਤੇ ਭਾਰਤ ਦੇ ਸੰਬੰਧ ਕਦੇ ਸੁਖਾਵੇਂ ਨਹੀਂ ਰਹੇ। ਜਿਹੜੀ ਪਹਿਲੀ ਜੰਗ ਵੀ ਜਿਹੜੀ ਹੋਈ ਜਿਸ ਵਿੱਚ ਭਾਰਤ ਨੂੰ ਸ਼ਿਕਸਤ ਦਾ ਮੂੰਹ ਵੇਖਣਾ ਪਿਆ ਉਹ ਜਵਾਹਰ ਲਾਲ ਨਹਿਰੂ ਵੇਲੇ ਹੋਈ ਹੈ। ਸੋ ਮੇਰਾ ਮਤਲਬ ਕਹਿਣਾ ਕਿ ਰਾਸ਼ਟਰਵਾਦ ਜਿਹੜਾ ਹੈ ਇਹ ਹੱਲ ਦੀ ਸਮੱਸਿਆ ਦਾ, ਤੇ ਰਾਸ਼ਟਰਵਾਦੀ ਨੂੰ ਕਹਿੰਦਾ ਕਿ ਚਸ਼ਮੇ ਵਿੱਚੋਂ ਵੀ ਇਸ ਮਸਲੇ ਨੂੰ ਨਾ ਵੇਖਿਆ ਜਾਵੇ। ਖਾਸ ਤੌਰ ਤੇ ਤੁਸੀਂ ਮੈਂ ਜਿਹੜੇ ਅਸੀਂ ਬਾਹਰ ਬੈਠੇ ਹਾਂ, ਸਾਡੀ ਜ਼ਿੰਮੇਵਾਰੀ ਵੱਧ ਬਣਦੀ ਕਿ ਅਸੀਂ ਉਸਨੂੰ ਨਿਰੋਲ ਮਨੁੱਖਤਾ ਦੇ ਐਂਗਲ ਤੋਂ ਵੇਖੀਏ। ਅਸੀਂ ਇਸ ਤਰ੍ਹਾਂ ਸਾਈਡ ਨਹੀਂ ਲੈ ਸਕਦੇ ਕਿ ਚੀਨ ਕੀ ਕਹਿ ਰਿਹਾ, ਭਾਰਤ ਕੀ ਕਹਿ ਰਿਹਾ। ਜਦੋਂ ਲੜਾਈ ਹੁੰਦੀ ਹੈ, ਤਣਾਅ ਹੁੰਦਾ, ਹਮੇਸ਼ਾ ਤਾੜੀ ਕਦੇ ਖਤਰਾ ਨਹੀਂ ਵੱਜਦੀ। ਦੋਨਾਂ ਧਿਰਾਂ ਦਾ ਕੋਈ ਨਾ ਕੋਈ ਕਸੂਰ ਹੋ ਸਕਦਾ, ਦੋਨੇ ਧਿਰਾਂ ਆਪੋ ਆਪਣੇ ਪੁਆਇੰਟ ਆਫ ਵਿਊ ਦੇ ਉੱਤੇ ਅੜੀਆਂ ਰਹਿ ਸਕਦੀਆਂ। ਪਰ ਅਸੀਂ ਵੇਖਣਾ ਕਿ ਇਹ ਜਿਹੜੇ ਜੜ ਕਿਸਮ ਦੇ ਲੋਕ ਨੇ ਅਸੀਂ ਉਸ ਤੋਂ ਕਿਵੇਂ ਵੱਖਰੀ ਤਰ੍ਹਾਂ ਦੀ ਸੋਚ ਰੱਖ ਸਕਦੇ ਹਾਂ। ਟੈਰੀਟੋਰੀਅਲ ਡਿਸਪਿਊਟ ਕੋਈ ਇਹ ਨਹੀਂ ਕਿ ਬੜੀ ਕੋਈ ਮਤਲਬ ਆਪਣੇ ਆਪ 'ਚ ਕੋਈ ਅਣਕਿਆਸੀ ਗੱਲ ਆ। ਮੁਲਕਾਂ ਦੇ ਵਿੱਚ ਆਮ ਹੀ ਟੈਰੀਟੋਰੀਅਲ ਡਿਸਪਿਊਟਸ ਹੁੰਦੀਆਂ। ਈਵਨ ਕੈਨੇਡਾ ਅਮਰੀਕਾ ਵਿੱਚ ਵੀ ਕੁਝ ਮੁੱਦਿਆਂ ਦੇ ਟੈਰੀਟੋਰੀਅਲ ਡਿਸਪਿਊਟਸ ਰਹੀਆਂ ਨੇ। ਪਰ ਕੀ ਉਸਦਾ ਹੱਲ ਇਹ ਹੈ ਕਿ ਤੁਸੀਂ ਉੱਥੇ ਇਸ ਕਿਸਮ ਦਾ ਰੈਟਰਿਕ ਪੈਦਾ ਕਰਦੇ ਹੋ ਕਿ ਨਫ਼ਰਤ ਵਾਲਾ। ਹੁਣ ਜਿਹੜੀ ਇੱਕ ਦਿਲਚਸਪ ਗੱਲ ਇਹ ਹੋਈ ਹੈ ਕਿ ਨਵਾਂ ਇੱਕ ਖੁਲਾਸਾ ਕੀਤਾ ਗਿਆ ਲੱਦਾਖ ਦੇ ਲੋਕਾਂ ਵੱਲੋਂ। ਲੱਦਾਖ ਦੇ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਕਿ ਇਹ ਜਿਹੜਾ ਬਿਲਡਅਪ ਕਾਫੀ ਦੇਰ ਤੋਂ ਅਸੀਂ ਵੇਖ ਰਹੇ ਹਾਂ, ਔਰ ਜਿਹੜੇ ਸਰਹੱਦੀ ਇਲਾਕੇ ਵਿੱਚ ਰਹਿਣ ਵਾਲੇ ਲੋਕ ਆਪਣੇ ਆਪ ਨੂੰ ਅਣਸੁਰੱਖਿਅਤ ਮਹਿਸੂਸ ਕਰ ਰਹੇ ਸੀ। ਉਹ ਲਗਾਤਾਰ ਭਾਰਤੀ ਏਜੰਸੀਆਂ ਨੂੰ ਸੂਚਿਤ ਕਰ ਰਹੇ ਸੀ ਕਿ ਚੀਨ ਵੱਲੋਂ ਇੱਥੇ ਘੁਸਪੈਠ ਵਧੀ ਹੈ, ਕੁਝ ਕੀਤਾ ਜਾਵੇ, ਸਾਡੇ ਇਲਾਕੇ ਉਹਨਾਂ ਦੇ ਕਬਜ਼ੇ 'ਚ ਜਾ ਰਹੇ ਨੇ। ਅੱਜ ਉਹ ਸਵਾਲ ਕਰ ਰਹੇ ਨੇ ਕਿ ਜਦੋਂ ਅਸੀਂ ਇੰਨੇ ਚਿਰ ਦਾ ਰੌਲਾ ਪਾ ਰਹੇ ਸੀ ਤਾਂ ਮੋਦੀ ਸਰਕਾਰ ਇਹ ਕਿਸ ਮੂੰਹ ਨਾਲ ਕਹਿ ਰਹੀ ਸੀ ਕਿ ਸਭ ਠੀਕ ਠਾਕ ਹੈ। ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਕਿ COVID-19 ਦੇ ਮੱਦੇਨਜ਼ਰ, ਕਿਉਂਕਿ ਚੀਨ ਤੋਂ ਬਿਮਾਰੀ ਸ਼ੁਰੂ ਹੋਈ ਸੀ, ਤੇ ਤੁਹਾਨੂੰ ਯਾਦ ਰਹੇ ਕਿ ਭਾਰਤ ਵਿੱਚ ਵੀ ਚੀਨੀਆਂ ਦੇ ਖਿਲਾਫ ਇੱਕ ਖਾਸ ਕਿਸਮ ਦਾ ਨਫ਼ਰਤ ਵਾਲਾ ਮਾਹੌਲ ਪੈਦਾ ਕੀਤਾ ਗਿਆ COVID-19 ਦੀ ਰੌਸ਼ਨੀ ਵਿੱਚ। ਰਾਤ ਉਸਦਾ ਸਿੱਟਾ ਇਹ ਨਿਕਲਿਆ ਕਿ ਜਿਹੜੇ ਉੱਤਰੀ ਪੂਰਬੀ ਰਾਜਾਂ ਦੇ ਲੋਕ ਨੇ ਜਿਨ੍ਹਾਂ ਦੇ ਨੈਣ ਨਕਸ਼ ਚੀਨੀ ਲੋਕਾਂ ਨਾਲ ਮੇਲ ਖਾਂਦੇ ਨੇ, ਉਹਨਾਂ ਦੇ ਖਿਲਾਫ ਵੀ ਨਫ਼ਰਤ ਵਧੀ ਉੱਥੇ। ਔਰ ਅੱਜ ਉਸ ਨਫ਼ਰਤ ਤੋਂ ਹੋਰ ਪੱਠੇ ਪਾਏ ਜਾ ਰਹੇ। ਅੱਜ ਚੀਨ ਦੇ ਸਮਾਨ ਦੇ ਬਾਈਕਾਟ ਦੀਆਂ ਗੱਲਾਂ ਹੋ ਰਹੀਆਂ।
ਚੀਨ ਦੇ ਝੰਡੇ ਨੂੰ ਡੂਹਿਆ ਗਿਆ ਭਾਰਤ ਵਿੱਚ, ਚੀਨ ਦੇ ਰਾਸ਼ਟਰਪਤੀ ਤੇ ਪੁਤਲੇ ਸਾੜੇ ਗਏ। ਇਹ ਜਿਹੜਾ ਮਾਹੌਲ ਪੈਦਾ ਹੋ ਰਿਹਾ, ਔਰ ਤੁਸੀਂ ਵੇਖੋ ਕਿ ਨਵੀਂ ਖਬਰ ਇਹ ਆਈ ਹੈ ਕਿ BSNL ਨੂੰ ਕਿਹਾ ਗਿਆ ਕਿ ਜਿਹੜੀ ਚੀਨੀ ਸਾਜੋ ਸਮਾਨ ਟੈਕਨੋਲੋਜੀ ਉਸ ਨੂੰ ਨਾ ਇਸਤੇਮਾਲ ਕੀਤਾ ਜਾਵੇ 4G ਦੇ ਵਿੱਚ। ਮੇਰਾ ਮਤਲਬ ਕਹਿੰਦਾ ਕਿ ਇਹ ਜਿਹੜਾ ਮਾਹੌਲ ਪੈਦਾ ਹੋ ਰਿਹਾ, ਇਹ ਇੱਕ ਵੱਡੀ ਕਿਸੇ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਕਿ ਜਦੋਂ COVID-19 ਦਾ ਮਾਹੌਲ ਬਣਿਆ, ਭਾਰਤ ਵੈਸੇ ਹੀ ਚਾਹੁੰਦਾ ਕਿ ਸਾਡੀ ਉੱਥੇ ਚੌਧਰ ਹੋਵੇ, ਚੀਨ ਨੂੰ ਪਿੱਛੇ ਧੱਕਿਆ ਜਾਵੇ, ਚੀਨ ਦੀ ਥਾਂ ਤੇ ਅਮਰੀਕਾ ਨਾਲ ਸਾਡੀ ਹੋਵੇ, ਅਸੀਂ ਉੱਥੇ ਸਾਰੇ ਪਾਸੇ ਸਾਡਾ ਬੋਲਬਾਲਾ ਹੋਵੇ। ਇਹੋ ਜਿਹੇ ਮਾਹੌਲ ਦੇ ਵਿੱਚ ਜਿਹੜਾ ਇਸ ਤਰ੍ਹਾਂ ਅਸੀਂ ਵੇਖ ਸਕਦੇ ਹਾਂ ਗੱਲ ਨੂੰ ਕਿ ਜਦੋਂ ਤੁਹਾਨੂੰ ਸੰਕੇਤ ਆ ਰਹੇ ਸੀ ਕਿ ਚੀਨ ਵੱਲੋਂ ਘੁਸਪੈਠ ਹੋ ਰਹੀ, ਜਿਹੜੀ ਨਵੀਂ ਗੱਲ ਨਹੀਂ ਸੀ, ਤੇ ਫਿਰ ਇਹ ਮਾਹੌਲ ਵਿਗੜਨ ਕਿਉਂ ਦਿੱਤਾ ਗਿਆ? ਹਾਲਾਤ ਇੱਥੋਂ ਤੱਕ ਕਿਉਂ ਪਹੁੰਚੇ ਕਿ ਇੱਕ ਟੈਂਟ ਪਿੱਛੇ ਫੌਜੀ ਲੜ ਪੈਣ ਤੇ ਤੁਹਾਡੇ 20 ਫੌਜੀ ਜਾਨਾਂ ਤੋਂ ਹੱਥੋਂ ਬੈਠਣ? ਇਹ ਸਵਾਲ ਜਿਹੜੇ ਆ ਬੜੇ ਜਾਇਜ਼ ਸਵਾਲ ਨੇ, ਔਰ ਮੈਨੂੰ ਅਫਸੋਸ ਇਸ ਗੱਲ ਦਾ ਕਿ ਜਦੋਂ ਇਹ ਸਵਾਲ ਚੁੱਕੇ ਜਾਣਗੇ ਭਾਰਤ ਵਿੱਚ ਕੁਝ ਲੋਕਾਂ ਵੱਲੋਂ, ਉਹਨਾਂ ਨੂੰ ਰਾਸ਼ਟਰ ਵਿਰੋਧੀ ਹੋਣ ਦਾ ਖਿਤਾਬ ਦਿੱਤਾ ਜਾ ਸਕਦਾ, ਚੀਨ ਪੱਖੀ ਹੋਣ ਦਾ ਖਿਤਾਬ ਦਿੱਤਾ ਜਾ ਸਕਦਾ, ਪਰ ਸਾਨੂੰ ਹਕੀਕਤ ਜਿਹੜਾ ਉਸ ਦਾ ਸਾਹਮਣਾ ਕਰਨਾ ਪਊਗਾ। ਨਹੀਂ, ਬਿਲਕੁਲ ਜਿਹੜਾ ਤੁਸੀਂ ਇਹ ਪੁਆਇੰਟ ਉਠਾਇਆ ਬੜਾ ਵੈਲਿਡ ਪੁਆਇੰਟ ਹੈ ਵੀ ਜਿਹੜੀ ਲੋਕਲ ਪੋਲਿਟਿਕਸ ਹੈ ਜਾਂ ਇੰਡੀਆ ਦੀ ਜਿਹੜੀ ਅੰਦਰੂਨੀ ਪੋਲਿਟਿਕਸ ਹੈ ਉਹ ਇਹਦੇ 'ਚ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਕਿ ਸਥਿਤੀ ਕਿਵੇਂ ਜਿਹੜੀ ਹੈ ਉਹ ਬਣਦੀ ਹੈ ਤੇ ਮੁੜ ਕੇ ਕਿਵੇਂ ਫਿਰ ਉਹ ਹੱਥੋਂ ਬਾਹਰ ਨਿਕਲਦੀ ਹੈ। ਜਿਵੇਂ ਪਹਿਲਾਂ ਵੀ ਤੁਸੀਂ ਜ਼ਿਕਰ ਕੀਤਾ ਪਾਕਿਸਤਾਨ ਦੇ ਹਵਾਲੇ ਨਾਲ 56 ਇੰਚ ਦੀ ਛਾਤੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਸਵਾਲ ਹੋਵੇ, ਉਹਦਾ ਇੱਕ ਵੱਡਾ ਕਾਰਨ ਇਹ ਵੀ ਹੈ ਵੀ ਇੱਕ ਪਾਸੇ ਤੇ ਜਦੋਂ ਪਾਕਿਸਤਾਨ ਦੀ ਗੱਲ ਹੁੰਦੀ ਹੈ ਜਾਂ ਪਾਕਿਸਤਾਨ ਦੇ ਨਾਲ ਡੀਲ ਕਰਨ ਦੀ ਗੱਲ ਹੁੰਦੀ ਹੈ, ਉੱਥੇ ਭਾਰਤ ਦਾ ਮੀਡੀਆ ਵੀ ਤੇ ਜਿਹੜੀ ਮੇਨ ਸਰਕਾਰੀ ਇਸ ਵਕਤ ਅਧਿਕਾਰਤ ਲੀਡਰਸ਼ਿਪ ਹੈ ਉਹ ਵੀ ਕਿਵੇਂ ਪਾਕਿਸਤਾਨ ਨੂੰ ਅੱਖਾਂ ਦਿਖਾਉਂਦੇ ਆ ਤੇ ਇਸ ਤਰ੍ਹਾਂ ਟਰੀਟ ਕਰਦੇ ਆ ਜਿਵੇਂ ਵੀ ਅਸੀਂ ਹੁਣ ਜਾ ਕੇ ਪਾਕਿਸਤਾਨ ਨਾਲ ਜੰਗ ਲਾ ਦੇਣੀ ਆ ਤੇ ਅਸੀਂ ਉਹਨਾਂ ਤੋਂ ਜਿਹੜਾ ਭਾਵੇਂ ਉਹ ਕਸ਼ਮੀਰ ਦੀ ਗੱਲ ਹੋਵੇ ਜਾਂ ਅਦਰਵਾਈਜ਼ ਹੋਵੇ, ਅਸੀਂ ਉਹਨਾਂ ਨੂੰ ਜਿਹੜੀ ਹੈ ਉਹ ਮਜ਼ਾ ਚਖਾ ਦੇਣਾ। ਪਰ ਜਦੋਂ ਚਾਈਨਾ ਦੀ ਵਾਰੀ ਆਉਂਦੀ ਹੈ, ਚਾਈਨਾ ਦੇ ਵੱਲ ਹੁਣ ਸਟੈਂਡ ਆਫ ਹੋਇਆ, ਉਹਨਾਂ ਦੇ ਨਾਲ ਸਿੱਧਮ ਸਿੱਧੀ ਗੱਲ ਹੋਈ ਹੈ ਤੇ ਉੱਥੇ ਜਾ ਕੇ ਸਾਰੇ ਉਹ ਰਾਜਨਾਥ ਸਿੰਘ ਤੋਂ ਲੈ ਕੇ ਨਿਤਿਨ ਗਡਕਰੀ ਤੋਂ ਲੈ ਕੇ ਸਾਰੇ ਜਿਹੜੇ ਆ ਉਹ ਅਮਨ ਦੀ ਸ਼ਾਂਤੀ ਦੀ ਗੱਲ ਕਰਦੇ ਆ। ਸੋ ਕਿਤੇ ਨਾ ਕਿਤੇ ਜਿਹੜੀ ਦੋਵਾਂ ਪਾਸਿਆਂ ਨੂੰ ਲੈ ਕੇ ਵੱਖੋ ਵੱਖਰਾ ਨਜ਼ਰੀਆ ਰੱਖਣ ਦੀ ਲਾਈਨ ਹੈ, ਉਹ ਵੀ ਇੱਕ ਗੱਲ ਹੈ। ਤੇ ਨਾਲ ਹੀ ਨਾਲ ਜਿਹੜੀਆਂ ਅੰਦਰੂਨੀ ਪਾਲਿਸੀਜ਼ ਹੈਗੀਆਂ ਨੇ ਭਾਰਤ ਦੀਆਂ ਜਾਂ ਅੰਦਰੂਨੀ ਖੇਤਰਾਂ ਦੇ ਵਿੱਚ ਕੀ ਚੱਲ ਰਿਹਾ ਹੈ, ਉਹ ਵੀ ਇੱਕ ਵੱਡਾ ਫੈਕਟਰ ਹੈ ਕਿ ਕਿਵੇਂ ਇਸ ਸਾਰੇ ਪਾਰਟ ਨੂੰ ਡੀਲ ਕੀਤਾ ਜਾ ਰਿਹਾ ਹੈ। ਅਮਰਵੀਰ ਸਿੰਘ ਦੀ ਗੱਲ ਇਸ ਤਰ੍ਹਾਂ ਇੱਕ ਨਾ ਅਖਾਣ ਹੈ ਕਿ ਜਿਹੜਾ ਰਾਸ਼ਟਰਵਾਦ ਹੁੰਦਾ ਉਹ ਕਿਸੇ ਵੀ ਵਿਗੜੇ ਹੋਏ ਵਿਅਕਤੀ ਦੀ ਅਖੀਰਲੀ ਸ਼ਰਨਗਾਹ ਹੁੰਦਾ। ਇਹ ਇਸ ਵੇਲੇ ਹਾਲਾਤ ਇਹ ਨੇ ਕਿ ਜਦੋਂ ਤੁਸੀਂ ਭਾਰਤ ਵਿੱਚ ਅੰਦਰੂਨੀ ਤੌਰ ਤੇ ਕੋਈ ਡਿਲੀਵਰ ਨਹੀਂ ਕਰ ਸਕੇ, ਕੁਝ ਕਰਕੇ ਨਹੀਂ ਵਿਖਾ ਸਕੇ, COVID-19 ਦੇ ਸੰਕਟ ਵੇਲੇ ਪਹਿਲਾਂ ਤੇ ਭੰਗੜੇ ਪਾਉਂਦੇ ਰਹੇ ਨੇ ਕਿ ਅਸੀਂ ਬਹੁਤ ਵਧੀਆ ਰੋਲ ਅਦਾ ਕਰ ਰਹੇ ਹਾਂ, WHO ਨੇ ਵੀ ਮੋਹਰ ਲਾਤੀ ਕਿ ਬਹੁਤ ਵਧੀਆ ਹੋ ਰਿਹਾ, ਹੁਣ ਉਹ ਭਾਰਤ ਕਰਦੇ ਕਰਦੇ ਚੌਥੇ ਸਥਾਨ ਤੇ ਆ ਗਿਆ। 10,000 ਦੇ ਕਰੀਬ ਮ੍ਰਿਤਕਾਂ ਦੀ ਗਿਣਤੀ ਪਹੁੰਚ ਚੁੱਕੀ ਹੈ ਇਸ ਵੇਲੇ। ਚੌਥੇ ਸਥਾਨ ਤੇ ਭਾਰਤ ਦਾ ਆਉਣਾ ਇਸ ਮੌਕੇ ਤੇ, ਔਰ ਚੀਨ ਤੋਂ ਬਿਮਾਰੀ ਸ਼ੁਰੂ ਹੁੰਦੀ ਹੈ। ਜਿੱਥੇ ਪਹਿਲਾਂ ਰੈਟਰਿਕ ਖੜਾ ਕੀਤਾ ਗਿਆ ਕਿ ਚੀਨ ਤੋਂ ਬਿਮਾਰੀ ਆਈ, ਉਸਦੇ ਬਾਈਕਾਟ ਦੀਆਂ ਗੱਲਾਂ ਉਦੋਂ ਵੀ ਸ਼ੁਰੂ ਹੋ ਗਈਆਂ ਸੀਗੀਆਂ ਤੇ ਹੁਣ ਇਲਾਕਿਆਂ ਦਾ ਮਸਲਾ ਹੁੰਦਾ ਕਿ ਉਸ ਨੂੰ ਹੋਰ ਜ਼ਿਆਦਾ ਜਿਹੜਾ ਹੈ ਬਲ ਮਿਲ ਗਿਆ। ਸੋ ਇਹ ਜਿਹੜਾ ਇੱਕ ਜਿਹਨੂੰ ਕਹਿੰਦੇ ਨੈਸ਼ਨਲਿਜ਼ਮ ਦੇ ਨਾਂ ਤੇ ਇੱਕ ਸਕਾਉਂਡਰਲ ਕਿਸਮ ਦੇ ਲੋਕ ਜਿਹੜੇ ਰਿਫਿਊਜ ਲੈਣ ਦੀ ਗੱਲ ਕਰ ਰਹੇ, ਉਸ ਸਿਆਸਤ ਦਾ ਇਹ ਹਿੱਸਾ ਰਹੀ। ਗੱਲ ਜਿਹੜਾ ਪਾਕਿਸਤਾਨ ਨੂੰ ਅੱਖਾਂ ਵਿਖਾਉਣ ਦੀ, ਚੀਨ ਨੂੰ ਅੱਖਾਂ ਵਿਖਾਉਣ ਦੀ ਹਮੇਸ਼ਾ ਮਨਸ਼ਾ ਇਹ ਰਹੀ ਹੈ ਕਿ ਇਸ ਕਿਸਮ ਦਾ ਦੁਸ਼ਮਣ ਘੜ ਲਿਆ ਜਾਵੇ ਔਰ ਉਸਦੇ ਆੜ ਹੇਠਾਂ ਸਥਾਨਕ ਜਿਹੜੇ ਆ ਉਹ ਆਪਣੇ ਗੁੱਸੇ ਗਿਲੇ ਜਿਹੜੇ ਆ ਉਹ ਕੱਢੇ ਜਾਣ। ਇਸ ਕੇਸ ਦੇ ਵਿੱਚ ਬੜਾ ਕਲੀਅਰ ਹੈ ਕਿ ਜਿਹੜਾ ਅਸੀਂ ਵੇਖਦੇ ਹਾਂ ਕਿ ਪਾਕਿਸਤਾਨ ਦੇ ਖਿਲਾਫ ਇੱਕ ਰੈਟਰਿਕ ਖੜਾ ਕਰਕੇ ਸਥਾਨਕ ਮੁਸਲਮਾਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ। ਵਿਚਲੀ ਗੱਲ ਇਹ ਹੈ। ਇਸੇ ਤਰੀਕੇ ਨਾਲ ਅਸੀਂ ਵੇਖਦੇ ਹਾਂ ਕਿ ਜਦੋਂ ਚੀਨ ਦੀ ਗੱਲ ਹੁੰਦੀ ਤਾਂ ਉਸਨੂੰ ਬਹਾਨਾ ਬਣਾ ਕੇ ਖੱਬੇ ਪੱਖੀ ਧਿਰਾਂ ਦੇ ਗੱਲ ਕੁੱਟੇ ਜਾਣਗੇ। ਅਫਸੋਸ ਦੀ ਗੱਲ ਹੈ ਕੁਝ ਖੱਬੇ ਪੱਖੀ ਧਿਰਾਂ ਦੇ ਵੀ ਕੁਝ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਤੇ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਆ ਅੱਡੀਆਂ ਚੱਕ ਕੇ ਕਿ ਸਾਨੂੰ ਆਪਣੇ ਭਾਰਤ ਸਰਕਾਰ ਨਾਲ ਖੜਨਾ ਚਾਹੀਦਾ, ਭਾਰਤੀ ਫੌਜਾਂ ਦੇ ਨਾਲ ਏਦਾਂ ਹੋਇਆ, ਸਾਨੂੰ ਇਸ ਸੰਕਟ ਦੀ ਘੜੀ ਵਿੱਚ ਸਰਕਾਰ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਆ। ਇਹ ਰਾਸ਼ਟਰਵਾਦ ਜਿਹੜਾ ਹੈ ਸਮੱਸਿਆ ਦਾ ਹੱਲ ਨਹੀਂਗਾ। ਸਮੱਸਿਆ ਦਾ ਹੱਲ ਹੈ ਕਿ ਜੋ ਅਸਲੀਅਤ ਹੈ ਉਸਨੂੰ ਉਸੇ ਤਰ੍ਹਾਂ ਪੇਸ਼ ਕੀਤਾ ਜਾਵੇ, ਸੱਚ ਨੂੰ ਸੱਚ ਆਖੋ, ਝੂਠ ਨੂੰ ਝੂਠ ਆਖੋ। ਜਿਹੜਾ ਇਹ ਵਰਤਾਰਾ ਉੱਥੇ ਚੱਲ ਰਿਹਾ ਇਸ ਵੇਲੇ ਰਾਸ਼ਟਰਵਾਦ ਦੇ ਨਾਂ ਤੇ, ਇਸ ਦੇ ਵਿੱਚ ਸਾਨੂੰ ਇਹ ਵੇਖਣਾ ਪੈਣਾ ਕਿ ਮੋਦੀ ਦੀ ਜਿਹੜੀ ਆਪਣੀ ਭੂਮਿਕਾ ਕੀ ਹੈ। ਜਿਹੜਾ ਪਾਕਿਸਤਾਨ ਦੇ ਖਿਲਾਫ ਰੈਟਰਿਕ ਹੈ ਉਹ ਮੁਸਲਮਾਨਾਂ ਨੂੰ ਟਾਰਗੇਟ ਕਰਨ ਦਾ ਹੈ, ਔਰ ਚੀਨ ਦੇ ਖਿਲਾਫ ਰੈਟਰਿਕ ਹੈ ਉਹ ਮਾਓਇਸਟਾਂ ਨੂੰ ਜਾਂ ਲੈਫਟਿਸਟ ਨੂੰ ਟਾਰਗੇਟ ਕਰਨ ਦਾ ਹੈ। ਲੋਕਾਂ ਨੂੰ ਇਹ ਸੱਚਾਈ ਨੂੰ ਸਮਝਦਿਆਂ ਹੋਇਆਂ ਉਹਨਾਂ ਨੂੰ ਥਾਂ ਸਿਰ ਲਿਆਉਣਾ ਪਊਗਾ। ਜੇ ਇਹ ਕਹੋ ਜੀ 56 ਇੰਚ ਦੀ ਛਾਤੀ ਤੁਹਾਡੀ ਪਾਕਿਸਤਾਨ ਵੇਲੇ ਸੀ ਤੇ ਹੁਣ ਕੁਝ ਕਰਕੇ ਵਿਖਾਓ, ਇਹ ਸਗੋਂ ਬਲਦੀ ਤੇ ਤੇਲ ਪਾਉਣ ਵਾਲੀ ਪੋਲਿਟਿਕਸ ਚੱਲ ਰਹੀ ਹੈ। ਮੈਂ ਸਮਝਦਾ ਸਾਨੂੰ ਇਸ ਤੋਂ ਗੁਰੇਜ਼ ਕਰਨਾ ਚਾਹੀਦਾ। ਜੀ ਬਿਲਕੁਲ, ਜਿਵੇਂ ਤੁਸੀਂ ਇਹ ਜ਼ਿਕਰ ਕੀਤਾ, ਪਰ ਇਹਦੇ ਵਿੱਚ ਨਾਲ ਨਾਲ ਮੈਂ ਨੇਪਾਲ ਫੈਕਟਰ ਦਾ ਵੀ ਜ਼ਿਕਰ ਕਰਨਾ ਚਾਹੂੰਗਾ। ਇਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪਿਛਲੇ ਦਿਨਾਂ ਦੇ ਵਿੱਚ
ਨੇਪਾਲ ਵੱਲੋਂ ਵੀ ਜਿਹੜੇ ਸਟੈਪਸ ਚੁੱਕੇ ਗਏ ਆ ਉਹ ਇਹ ਸਿੱਧਾ ਇੰਡੀਕੇਟ ਕਰਦੇ ਆ, ਉਹ ਇੰਡੀਅਨ ਟੈਰੀਟਰੀਜ਼ ਨੂੰ ਆਪਣੇ ਮੈਪ ਦਾ ਹਿੱਸਾ ਬਣਾਉਣਾ ਹੋਵੇ, ਆਪਣਾ ਦੱਸਣਾ ਹੋਵੇ, ਆਪਣਾ ਕਲੇਮ ਦਾਅਵਾ ਕਰਨਾ ਹੋਵੇ ਉਹਨਾਂ ਟੈਰੀਟਰੀਜ਼ ਦੇ ਉੱਤੇ ਕਿ ਹੁਣ ਇਸ ਵਕਤ ਜਿਹੜਾ ਨੇਪਾਲ ਹੈ ਉਹ ਵੀ ਚਾਈਨਾ ਦੀ ਸਪੈਲ ਦੇ ਹੇਠ ਹੈ, ਉਹ ਵੀ ਚਾਈਨਾ ਦੇ ਨਾਲ ਲੱਗ ਗਿਆ ਹੈ ਤੇ ਭਾਰਤ ਕੋਲੋਂ ਜਿਹੜੀਆਂ ਦੂਰੀਆਂ ਨੇ ਉਹ ਵੱਧ ਗਈਆਂ ਨੇ ਨੇਪਾਲ ਦੀਆਂ। ਉਹ ਪਿਛਲੇ ਸਮੇਂ ਦੇ ਵਿੱਚ ਵੀ ਕੁਝ ਇਦਾਂ ਦੇ ਫੈਕਟਰ ਦੇਖਣ ਨੂੰ ਮਿਲਿਆ, ਪਰ ਹੁਣ ਰੀਸੈਂਟਲੀ ਜਦੋਂ ਅਸੀਂ ਦੇਖਦੇ ਹਾਂ ਇਸ ਸਾਰੇ ਪਾਰਟ ਦੇ ਵਿੱਚ ਨੇਪਾਲ ਫੈਕਟਰ ਨੂੰ ਕਿਵੇਂ ਦੇਖਦੇ ਹੋ? ਅਮਰਵੀਰ ਸਿੰਘ, ਜਿਹੜਾ ਨੇਪਾਲ ਦਾ ਫੈਕਟਰ ਹੈ ਉਸ ਨੂੰ ਚੀਨ ਨਾਲ ਆਪਾਂ ਵੱਖਰਾ ਕਰਕੇ ਨਹੀਂ ਵੇਖ ਸਕਦੇ, ਕਿਉਂਕਿ ਹੋਇਆ ਏਦਾਂ ਕਿ ਜਿਹੜੀਆਂ ਪਰਿਸਥਿਤੀਆਂ ਪੈਦਾ ਹੋਈਆਂ ਉਸ ਦੇ ਲਈ ਭਾਰਤ ਸਰਕਾਰ ਖੁਦ ਜ਼ਿੰਮੇਵਾਰ ਹੈ। ਨੇਪਾਲ ਇੱਕ ਜਿਹਨੂੰ ਅਸੀਂ ਕਹਿੰਦੇ ਲੈਂਡ ਲੌਕ ਕੰਟਰੀ ਹੈ, ਛੋਟਾ ਜਿਹਾ ਮੁਲਕ ਹੈ, ਉਹ ਆਲੇ ਦੁਆਲੇ ਮੁਲਕਾਂ 'ਚ ਘਿਰਿਆ ਹੋਇਆ, ਕੋਈ ਸਮੁੰਦਰ ਉਹਨਾਂ ਨੂੰ ਬੰਦਰਗਾਹ ਨਹੀਂ ਲੱਗਦੀ। ਸੋ ਭਾਰਤ ਤੇ ਉਹਨਾਂ ਦੀ ਨਿਰਭਰਤਾ ਕਾਫੀ ਰਹੀ ਹੈ ਕਾਫੀ ਲੰਬੇ ਸਮੇਂ ਤੋਂ, ਪਰ ਭਾਰਤ ਨੇ ਇਸ ਦੇ ਵਿੱਚ ਲੀਡਰਸ਼ਿਪ ਵਿਖਾਉਣ ਦੀ ਥਾਂ ਤੇ, ਇੱਕ ਵੱਡੇ ਭਰਾ ਦਾ ਰੋਲ ਅਦਾ ਕਰਨ ਦੀ ਥਾਂ ਤੇ ਆਪਣੇ ਆਪ ਨੂੰ ਬੌਸ ਬਣਾ ਕੇ ਪੇਸ਼ ਕੀਤਾ ਉੱਥੇ, ਔਰ ਨੇਪਾਲ ਦੇ ਅੰਦਰੂਨੀ ਮਾਮਲੇ 'ਚ ਦਖਲਅੰਦਾਜ਼ੀ ਬਹੁਤ ਉੱਥੇ ਹੁੰਦੀ ਰਹੀ ਹੈ। ਔਰ ਹੋਇਆ ਕਿ ਪਿੱਛੇ ਜਦੋਂ ਤੁਹਾਨੂੰ ਯਾਦ ਹੋਣਾ, ਜਦੋਂ ਉੱਥੇ ਖੱਬੇ ਪੱਖੀਆਂ ਨੇ ਸੱਤਾ ਸਾਂਭੀ ਤਾਂ ਉਹਨਾਂ ਨੇ ਇੱਕ ਵੱਡੀ ਗੱਲ ਇਹ ਕੀਤੀ ਕਿ ਨੇਪਾਲ ਇਕੱਲਾ ਇੱਕ ਹਿੰਦੂ ਰਾਸ਼ਟਰ ਸੀ ਪੂਰੀ ਦੁਨੀਆ ਦੇ ਵਿੱਚ ਆਫੀਸ਼ੀਅਲੀ। ਉਹਨਾਂ ਨੇ ਉਸਦਾ ਸੰਵਿਧਾਨ ਬਦਲਿਆ ਔਰ ਉਸ ਨੂੰ ਸੈਕੂਲਰ ਮੁਲਕ ਬਣਾ ਦਿੱਤਾ। ਇਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵਾਲੇ ਬੜੇ ਔਖੇ ਭਰੇ ਹੋਏ। ਇਹਨਾਂ ਨੇ ਸਗੋਂ ਉਹਨਾਂ ਦੇ ਧੌਣ ਤੇ ਗੋਡਾ ਧਰ ਕੇ ਇਹ ਵੀ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਕਿ ਸੰਵਿਧਾਨ ਨੂੰ ਬਦਲਿਆ ਜਾਵੇ। ਜਿਹੜੇ ਨੇਪਾਲ ਦੇ, ਜਿਹੜੇ ਭਾਰਤ ਦੇ ਸਰਹੱਦੀ ਇਲਾਕਿਆਂ 'ਚ ਜਿਹੜੇ ਵਸੋਂ ਹੈ, ਉਸ ਦੇ ਉੱਤੇ ਦਾਅਵਿਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠੇ। ਸੋ ਉਸਦੇ ਚਲਦਿਆਂ ਇਹ ਹੋਇਆ ਕਿ ਜਦੋਂ ਨੇਪਾਲ ਇਹਨਾਂ ਦਾ ਦਾਅਵਾ ਨਹੀਂ ਮੰਨਿਆ ਤਾਂ ਇਹਨਾਂ ਨੇ ਨੇਪਾਲ ਦੀ ਘੇਰਾਬੰਦੀ ਸ਼ੁਰੂ ਕਰਤੀ। ਨੇਪਾਲ ਨੂੰ ਆਪਣੇ ਤੇਲ ਲੈਣ ਲਈ ਜਾਂ ਜ਼ਰੂਰੀ ਚੀਜ਼ਾਂ ਲੈਣ ਲਈ ਚੀਨ ਤੇ ਨਿਰਭਰ ਹੋਣਾ ਪਿਆ। ਚੀਨ ਦੇ ਕਲਾਵੇ ਦੇ ਵਿੱਚ ਭਾਰਤ ਨੇ ਹੀ ਨੇਪਾਲ ਨੂੰ ਧੱਕਿਆ। ਸੋ ਅੱਜ ਨੇਪਾਲ ਚੀਨ ਦੇ ਨਾਲ ਖੜ ਕੇ ਜਾਂ ਚੀਨ ਦੇ ਤੌਰ ਤਰੀਕੇ ਅਖਤਿਆਰ ਕਰਕੇ ਅੱਖਾਂ ਵਿਖਾ ਰਿਹਾ ਭਾਰਤ ਨੂੰ। ਇਹ ਪਰਿਸਥਿਤੀਆਂ ਭਾਰਤ ਸਰਕਾਰ ਦੀ ਖੁਦ ਪੈਦਾ ਕੀਤੀਆਂ ਹੋਈਆਂ। ਸੋ ਮੈਂ ਚੀਨ ਤੇ ਨੇਪਾਲ ਦੇ ਜਿਹੜੇ ਜਿਸ ਕਿਸਮ ਦੀਆਂ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਵੱਖਰਾ ਕਰਕੇ ਨਹੀਂ ਵੇਖਦਾ, ਇੱਕੋ ਹੀ ਕੜੀ ਦਾ ਹਿੱਸਾ ਮੰਨ ਕੇ ਚੱਲਦਾ। ਔਰ ਅਗੇਨ ਪੂਰੇ ਭਾਰਤ ਦੀ ਜਿਹੜੀ ਫੋਰਨ ਪਾਲਿਸੀ ਤੇ ਸਾਰੀਆਂ ਗੱਲਾਂ ਰਿਫਲੈਕਟ ਕਰਦੀਆਂ ਕਿ ਤੁਸੀਂ ਆਪਣੇ ਆਲੇ ਦੁਆਲੇ ਦੇ ਦੇਸ਼ਾਂ ਦੇ ਨਾਲ ਤੁਹਾਡਾ ਵਰਤਾਓ ਕਿਸ ਤਰ੍ਹਾਂ ਰਿਹਾ, ਬੜਾ ਹੈਂਕੜਮਈ ਵਰਤਾਓ ਰਿਹਾ ਔਰ ਤੁਹਾਡਾ ਫਾਸ਼ੀਵਾਦੀ ਰਵੱਈਆ ਰਿਹਾ, ਉਸ ਦੇ ਸਿੱਟੇ ਨੇ। ਤੇ ਇਹਦੇ ਵਿੱਚ ਜੇ ਤਿੰਨੋਂ ਕੰਟਰੀਜ਼ ਦਾ ਦੇਖਣਾ ਹੋਵੇ, ਜੇ ਪਾਕਿਸਤਾਨ ਨੂੰ ਵੀ ਨਾਲ ਜੋੜਨਾ ਹੋਵੇ, ਇਧਰੋਂ ਚੀਨ ਦੇ ਨਾਲ ਪਾਕਿਸਤਾਨ ਦਾ ਜਿਹੜਾ ਸੀਪੈਕ ਦਾ ਪ੍ਰੋਜੈਕਟ ਹੈ ਉਹ ਆਰਥਿਕ ਗਲਿਆਰਾ ਇੱਕ ਬਹੁਤ ਵੱਡਾ ਫੈਕਟਰ ਹੈ ਇਸ ਸਾਰੇ ਦੇ ਵਿੱਚ। ਉਹਨਾਂ ਦੀ ਪਾਕਿਸਤਾਨ ਦੇ ਨਾਲ ਚੀਨ ਦੀ ਨੇੜਤਾ, ਹੁਣ ਇੱਧਰ ਨੇਪਾਲ ਦੇ ਨਾਲ ਨੇੜਤਾ ਹੋ ਰਹੀ ਹੈ ਤੇ ਭਾਰਤ ਕਿਤੇ ਨਾ ਕਿਤੇ ਇਸ ਸਿਚੁਏਸ਼ਨ ਦੇ ਵਿੱਚ ਇਹ ਨਜ਼ਰ ਆ ਰਿਹਾ ਹੈ ਵੀ ਆਈਸੋਲੇਟ ਹੁੰਦਾ ਨਜ਼ਰ ਆ ਰਿਹਾ ਹੈ। ਸੋ ਕੀ ਸਮਝਦੇ ਹੋ ਜਿਹੜੀ ਇਹ ਗੱਲ ਹੈ ਜਾ ਕਿੱਧਰ ਨੂੰ ਰਹੀ ਹੈ ਜੇ ਸਾਊਥ ਏਸ਼ੀਅਨ ਪੋਲਿਟਿਕਸ ਨੂੰ ਦੇਖਣਾ ਹੋਵੇ ਇਹ ਸਾਰੇ ਪਾਰਟ ਦੇ ਵਿੱਚ? ਅਮਰਵੀਰ ਸਿੰਘ ਜੀ, ਪਹਿਲੀ ਗੱਲ ਹੈ ਕਿ ਭਾਰਤ ਨੂੰ ਆਪਣੀ ਇਹ ਹੈਂਕੜ ਜਾਗਣੀ ਪਏਗੀ। ਇਹ ਜਿਹੜਾ ਫਤੂਰ ਚੜਿਆ ਨਾ ਕਿ ਅਸੀਂ ਅਮਰੀਕਾ ਵਾਂਗੂ, ਜਿਵੇਂ ਅਮਰੀਕਾ ਸੋਚਦਾ ਕਿ ਮੈਂ ਉੱਤਰੀ ਅਮਰੀਕਾ ਦੇ ਮਹਾਦੀਪ 'ਚ ਮੈਂ ਹੀ ਸਰਦਾਰ ਹਾਂ, ਉਹ ਵਾਲੀ ਸੋਚ ਬਦਲਣੀ ਪੈਣੀ ਇਹਨਾਂ ਨੂੰ। ਜਿਹੜੇ ਤੁਹਾਡੇ ਆਂਢ ਗੁਆਂਢ ਜਿਹੜੇ ਦੇਸ਼ ਵਸਦੇ ਆ ਉਹਨਾਂ ਦੇ ਨਾਲ ਜਿਹੜਾ ਤੁਹਾਡਾ ਜਿਹੜਾ ਰਵੱਈਆ ਤੁਹਾਡਾ ਇਹ ਹੈਂਕੜਮਈ ਉੱਥੇ ਚੱਲ ਨਹੀਂ ਸਕਦਾ। ਇਹ ਤਾਂ ਇੱਕ ਮਤਲਬ ਬੁਨਿਆਦੀ ਗੱਲ ਆ ਬਣੀ। ਦੂਜੀ ਗੱਲ, ਜਦੋਂ ਇਹ ਵੀ ਹਕੀਕਤ ਹੈ ਕਿ ਅਰਥਚਾਰੇ ਨੂੰ ਜਿਸ ਕਿਸਮ ਦੀਆਂ ਲੋੜਾਂ ਨੇ, ਅਰਥਚਾਰਾ ਆਪਣੇ ਆਪ 'ਚ ਇੱਕ ਵੱਖਰੇ ਕਿਸਮ ਦੀ ਇੱਕ ਵਰਤਾਰਾ, ਉਹਨੂੰ ਆਪਣੇ ਲਈ ਕੁਝ ਲੋੜਾਂ ਨੇ ਜਿਸ ਲੋੜਾਂ ਵਿੱਚ ਉਹ ਇਸ ਗੱਲ ਨੇ ਜਨਮ ਲਿਆ ਕਿ ਇੱਕ ਗਲਿਆਰਾ ਬਣੇ ਉੱਥੇ ਚੀਨ ਤੇ ਪਾਕਿਸਤਾਨ ਦੇ ਵਿਚਾਲੇ, ਤਜਾਰਤ ਵਧੇ। ਤੇ ਇਹ ਤਾਂ ਸਮੇਂ ਦੀ ਲੋੜ ਹੈ, ਇਹ ਤਾਂ ਹੋਣਾ ਹੀ ਹੋਣਾ। ਉਸ ਵਿੱਚੋਂ ਜਿਹੜਾ ਭਾਰਤ ਨੂੰ ਆਪਣੀ ਬੇਚੈਨੀ ਨਜ਼ਰ ਆ ਰਹੀ ਕਿ ਜਿਹੜੀ ਸਾਡੀ ਸਰਦਾਰੀ ਖੁੱਸ ਜਾਊਗੀ, ਸਾਡੀ ਸਰਦਾਰੀ ਖੁੱਸੇਗੀ। ਫਿਰ ਜੇ ਅਮਰੀਕਾ ਨਾਲ ਅਸੀਂ ਇਸ ਵੇਲੇ ਜਿਹੜੇ ਕੋਵਿਡ ਸੰਕਟ ਦੇ ਮੱਦੇਨਜ਼ਰ ਭਾਰਤ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਸਾਡੀ ਸਰਦਾਰੀ ਦਾ ਸਮਾਂ ਹੁਣ ਆ ਚੁੱਕਿਆ, ਕਿਉਂਕਿ ਚੀਨ ਤੋਂ ਬਿਮਾਰੀ ਸ਼ੁਰੂ ਹੋਈ ਸੀ ਤੇ ਅਮਰੀਕਾ 'ਚ ਸਭ ਤੋਂ ਵੱਧ ਮੌਤਾਂ ਹੋਈਆਂ ਨੇ। ਸਾਡੀ ਬੱਲੇ ਬੱਲੇ। ਪਰ ਉਸ ਮੌਕੇ ਦੇ ਉੱਤੇ ਜੋ ਜਿਹੜੀਆਂ ਹਕੀਕਤਾਂ ਨੇ, ਗਰਾਊਂਡ ਰਿਐਲਿਟੀਜ਼ ਨੇ, ਉਹ ਬਿਲਕੁਲ ਵੱਖਰੀਆਂ ਨੇ। ਉਸ ਕਰਕੇ ਭਾਰਤ ਨੂੰ ਥੋੜੀ ਹੱਥਾਂ ਪੈਰਾਂ ਦੀ ਪਈ ਹੋਈ ਆ। ਪਰ ਮਸਲਾ ਜਿਹੜਾ ਹੈ ਉਸ ਦੀ ਆਦਰਸ਼ਕ ਗੱਲ ਇਹ ਹੋਏਗੀ ਕਿ ਭਾਰਤ, ਚੀਨ, ਪਾਕਿਸਤਾਨ, ਨੇਪਾਲ, ਬੰਗਲਾਦੇਸ਼ ਤੇ ਈਵਨ ਸ਼੍ਰੀਲੰਕਾ, ਇਹ ਸਾਰੇ ਮੁਲਕ ਉਸ ਖਿੱਤੇ ਦੇ ਵਿੱਚ ਸਾਂਝੇ ਤੌਰ ਤੇ ਰਲ ਕੇ ਕੰਮ ਕਰਨ। ਜਿਵੇਂ ਕਿ ਅਸੀਂ ਨਾਰਥ ਅਮਰੀਕਾ 'ਚ ਵੇਖਦੇ ਹਾਂ, ਯੂਰਪ ਵਿੱਚ ਵੇਖਦੇ ਹਾਂ, ਉਸ ਕਿਸਮ ਦਾ ਮਾਡਲ ਉਹ ਜਿਹੜਾ ਹੈ ਉਹ ਮਸਲੇ ਦਾ ਹੱਲ ਹੈ। ਇਹ ਜਿਹੜੀ ਹੈ ਨਾ ਕਿ ਅਸੀਂ ਚੌਧਰ ਦੇ ਸਿਰ ਦੇ ਉੱਤੇ ਉੱਥੇ ਦੰਦ ਲਾਉਂਦੇ ਫਿਰਦੇ ਰਹੀਏ, ਇਹ ਮਸਲੇ ਦਾ ਹੱਲ ਨਹੀਂ। ਕਿਉਂਕਿ ਭਾਰਤ ਦੀ ਅਜੇ ਮਾਨਸਿਕਤਾ ਉੱਥੇ ਹੀ ਖੜੀ ਆ ਕਿ ਅਸੀਂ ਕਿਵੇਂ ਸੁਪਰ ਪਾਵਰ ਬਣ ਕੇ ਇਮਰਜ ਕਰਨਾ। ਜਿਹੜਾ ਚਾਈਨਾ ਨਾਲ ਇੱਕ ਕੰਪੀਟੀਟਿਵ ਜਿਹੜੀ ਇੱਕ ਐਟੀਟਿਊਡ ਹੈ, ਔਰ ਜਾਂ ਪਾਕਿਸਤਾਨ ਦੇ ਨਾਲ ਵੱਖਰਾ ਜਿਹੜਾ ਹੈ ਨਾ ਸ਼ਰੀਕੇਬਾਜ਼ੀ, ਇਹ ਸਮੱਸਿਆਵਾਂ ਨੂੰ ਸਗੋਂ ਹੋਰ ਜ਼ਿਆਦਾ ਵਧਾ ਰਹੀਆਂ ਨੇ। ਬਿਲਕੁਲ, ਪਰ ਜਿਹੜੀਆਂ ਇਹ ਸਮੱਸਿਆਵਾਂ ਵੱਧ ਰਹੀਆਂ ਨੇ ਇਹਦੇ ਵਿੱਚ ਜੇ ਹੋਰ ਉੱਪਰ ਉੱਠ ਕੇ ਦੇਖਣਾ ਹੋਵੇ, ਜਿਵੇਂ ਤੁਸੀਂ ਅਮਰੀਕਾ ਦਾ ਜ਼ਿਕਰ ਕੀਤਾ, ਇਹ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਰੋਲ ਹੈ ਜਿਹਦੇ ਜਿਹੜਾ ਬਿਹਾਈਂਡ ਦ ਸਕਰੀਨ ਅਸੀਂ ਕਹਿ ਲਈਏ ਐਕਟ ਕਰਦਾ ਹੈ, ਜਿਹਦਾ ਸਕਰੀਨ ਦੇ ਉੱਤੇ ਨਹੀਂ ਨਜ਼ਰ ਆ ਰਿਹਾ ਇਸ ਵਕਤ। ਪਰ ਅਮਰੀਕਾ ਦਾ ਵੀ ਇਸ ਸਾਰੇ ਪਾਰਟ ਦੇ ਵਿੱਚ ਬਹੁਤ ਵੱਡਾ ਰੋਲ ਹੈ। ਅਮਰੀਕਾ ਦੀ ਚਾਈਨਾ ਦੇ ਨਾਲ ਜਿਹੜੀ ਟ੍ਰੇਡ ਵਾਰ ਹੈ
ਉਸ ਨੂੰ ਮੁੱਖ ਰੱਖਦਿਆਂ ਹੋਇਆਂ ਅਮਰੀਕਾ ਹਮੇਸ਼ਾ ਭਾਰਤ ਦੇ ਉੱਤੇ ਰਿਲਾਈ ਕਰਦਾ ਰਿਹਾ ਪਿਛਲੇ ਸਮੇਂ ਦੇ ਵਿੱਚ, ਤੇ ਭਾਰਤ ਨੇ ਵੀ ਇਸ ਦੇ ਚੱਲਦਿਆਂ ਹੀ ਜਿਹੜੀਆਂ ਚੀਨ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕੀਤੀਆਂ ਸੀ। ਸੋ ਉਹ ਹੁਣ ਗੱਲ ਵੱਧਦੀ ਹੋਰ ਫੈਕਟਰ ਜੁੜ ਗਏ, ਇੱਥੇ ਤੱਕ ਪਹੁੰਚ ਗਈ ਹੈ। ਸੋ ਅਮਰੀਕਾ ਦਾ ਇਹਦੇ ਵਿੱਚ ਰੋਲ ਕਿਵੇਂ ਦੇਖਦੇ ਹੋ? ਹੁਣ ਪ੍ਰਧਾਨ ਟਰੰਪ ਵੀ ਕਹਿ ਰਹੇ ਆ ਕਿ ਅਸੀਂ ਜਿਹੜੀ ਇਹ ਸਿਚੁਏਸ਼ਨ ਬਣੀ ਹੋਈ ਹੈ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ, ਅਸੀਂ ਉਹਨੂੰ ਕਲੋਜ਼ਲੀ ਵਾਚ ਕਰ ਰਹੇ ਹਾਂ। ਦੇਖੋ, ਅਮਰੀਕਾ ਦਾ ਰੋਲ ਤਾਂ ਹੈ, ਕਿਉਂਕਿ ਅਮਰੀਕਾ ਦੀ ਉੱਥੇ ਜਿਹੜੀ ਵਿੰਗੇ ਟੇਢੇ ਢੰਗ ਨਾਲ ਮੁਦਾਖਲਤ ਰਹੀ ਹੈ, ਇਹ ਸਾਰੀਆਂ ਸਮੱਸਿਆਵਾਂ ਦੀ ਵੱਡੀ ਜੜ ਰਹੀ ਹੈ। ਜਦੋਂ ਠੰਡੀ ਜੰਗ ਦਾ ਸਮਾਂ ਚੱਲ ਰਿਹਾ ਸੀ ਤਾਂ ਉਸ ਵੇਲੇ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਤੇ ਰੂਸ ਆਪਸ ਵਿੱਚ ਫਸੇ ਪਏ ਸੀਗੇ। ਉਸ ਵੇਲੇ ਪਾਕਿਸਤਾਨ ਨੂੰ ਇਸਤੇਮਾਲ ਕੀਤਾ ਗਿਆ। ਪਾਕਿਸਤਾਨ ਨੇ ਉਸ ਸਮੇਂ ਤਾਲਿਬਾਨ ਪੈਦਾ ਕੀਤੇ ਤਾਂ ਜੋ ਰੂਸੀਆ ਦੇ ਖਿਲਾਫ ਅਮਰੀਕਾ ਨੂੰ ਮਦਦ ਦਿੱਤੀ ਜਾ ਸਕੇ। ਉਸ ਤੋਂ ਬਾਅਦ ਉਹ ਮਸਲਾ ਖਿੰਡ ਗਿਆ। ਜਦੋਂ ਖਿੰਡਿਆ ਤੇ ਉਹ ਭਾਰਤ ਤੇ ਵੀ ਅਸਰ ਪਿਆ, ਪਾਕਿਸਤਾਨ ਦੇ ਵੀ ਪਿਆ। ਅੱਜ ਪਾਕਿਸਤਾਨ ਦੇ ਫੌਜੀ ਖੁਦ ਮਰ ਰਹੇ ਨੇ ਉਹਨਾਂ ਤਾਕਤਾਂ ਦੇ ਹੱਥੋਂ। ਇਹੋ ਜਿਹੀ ਪਰਿਸਥਿਤੀਆਂ ਦੇ ਲਈ ਅਮਰੀਕਾ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਸੋ ਅੱਜ ਵੀ ਅਮਰੀਕਾ ਜਿਹੜਾ ਹੈ ਆਪਣੇ ਹਿੱਤਾਂ ਨੂੰ ਵੇਖ ਰਿਹਾ ਕਿ ਅਸੀਂ ਕਿਵੇਂ ਆਪਣੇ ਹਿੱਤ ਬਚਾਉਣੇ। ਜੇ ਉਹਨੂੰ ਲੱਗਦਾ ਕਿ ਚਾਈਨਾ ਸਾਡੇ ਲਈ ਤਜਾਰਤ ਦੇ ਮਾਮਲੇ 'ਚ ਵੱਡਾ ਖਤਰਾ ਪੈਦਾ ਕਰ ਰਿਹਾ, ਅਸੀਂ ਕੋਈ ਨਵੀਂ ਮੰਡੀ ਕਿਹੜੀ ਨਾਲ ਜੋੜੀਏ, ਤਾਂ ਉਹਨਾਂ ਨੂੰ ਭਾਰਤ ਇੱਕ ਉਮੀਦ ਦੇ ਤੌਰ ਤੇ ਨਜ਼ਰ ਆਇਆ। ਸੋ ਭਾਰਤ ਦੇ ਨਾਲ ਜਿਹੜੀ ਉਹਨਾਂ ਦੀ ਵੱਧ ਰਿਹਾ ਨੇੜ, ਉਸ ਦਾ ਸਿੱਟਾ ਇਹ ਨਿਕਲਿਆ ਕਿ ਚੀਨ ਤੇ ਭਾਰਤ ਵਿੱਚ ਧੌਣਾ ਹੋਰ ਵਧਿਆ। ਪਾਕਿਸਤਾਨ ਨਾਲ ਤਾਂ ਪਹਿਲਾਂ ਹੀ ਭਾਰਤ ਦੇ ਮਤਭੇਦ ਤਿੱਖੇ ਸੀਗੇ, ਔਰ ਪਾਕਿਸਤਾਨ ਲੰਮਾ ਸਮਾਂ ਜਿਹੜਾ ਹੈ ਅਮਰੀਕਾ ਦੇ ਕਲਾਵੇ ਵਿੱਚ ਰਿਹਾ। ਟਰੰਪ ਦੇ ਆਉਣ ਤੋਂ ਬਾਅਦ ਸਥਿਤੀਆਂ ਕਾਫੀ ਬਦਲ ਗਈਆਂ, ਪਰ ਇਹ ਜਿਹੜਾ ਇਸ ਕਿਸਮ ਦੀ ਖਿੱਚੋਤਾਣ ਹੈ, ਇਸ ਦਾ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਜੋ ਅੰਤਰਰਾਸ਼ਟਰੀ ਪੱਧਰ ਤੇ ਹੋਇਆ, ਤਜਾਰਤ ਦੇ ਪੱਧਰ ਤੇ ਜਾਂ ਕਿਸੇ ਵੀ ਹੋਰ ਫੀਲਡ ਦੀ ਗੱਲ ਕਰ ਲਓ, ਜਿਹੜਾ ਜੀਓ ਪੋਲਿਟਿਕਸ ਜਿਹਨੂੰ ਅਸੀਂ ਕਹਿੰਦੇ ਆ, ਉਹ ਉਸ ਦੇ ਪਰਿਪੇਖ 'ਚ ਰੱਖ ਕੇ ਸਾਰੀ ਸਮੱਸਿਆ ਨੂੰ ਵੇਖਣ ਦੀ ਲੋੜ ਹੈ। ਸੋ ਚੀਨ ਤੇ ਭਾਰਤ ਵਿਚਾਲੇ ਟਕਰਾਓ ਵਾਲੀ ਸਥਿਤੀ ਲਈ ਅਮਰੀਕਾ ਵਿੰਗੇ ਟੇਢੇ ਢੰਗ ਨਾਲ ਜ਼ਰੂਰ ਜ਼ਿੰਮੇਵਾਰ ਹੈ। ਔਰ ਜਿਹੜਾ ਟਰੰਪ ਬਾਰ-ਬਾਰ ਕਹਿ ਰਿਹਾ ਕਿ ਮੈਂ ਇਸ ਮਸਲੇ ਨੂੰ ਹੱਲ ਕਰਾ ਸਕਦਾ ਜਾਂ ਮੈਂ ਵਿੱਚ ਮੁਦਾਖਲਤ ਕਰਾਂਗਾ, ਇਹਦਾ ਮਤਲਬ ਟਰੰਪ ਦੀ ਐਡਮਿਨਿਸਟ੍ਰੇਸ਼ਨ ਨੂੰ ਇਸ ਗੱਲ ਦਾ ਇਲਮ ਹੈ ਕਿ ਇਸ ਦੀ ਕੁੰਜੀ ਕੀ ਹੈ, ਸਮੱਸਿਆ ਸ਼ੁਰੂ ਕਿੱਥੋਂ ਹੋਈ, ਉਸ ਦੇ ਬਾਰੇ ਵੀ ਉਹਨੂੰ ਭਲੀ ਭਾਂਤ ਗਿਆਨ। ਬਿਲਕੁਲ, ਉਹ ਤੇ ਸਾਰਾ ਜਿਹੜਾ ਮੈਂ ਸਮਝਦਾ ਕਿ ਮਸਲਾ ਹੈ, ਉਹ ਜਿਵੇਂ ਪਹਿਲਾਂ ਅਸੀਂ ਜ਼ਿਕਰ ਕੀਤਾ ਸੀਪੈਕ ਦਾ, ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਦੇ ਹਵਾਲੇ ਨਾਲ ਉਹ ਜੁੜਿਆ ਹੋਇਆ ਟ੍ਰੇਡ ਵਾਰ ਹੈ, ਜਿੱਥੇ ਅਮਰੀਕਾ ਆਪਣੀ ਸਰਦਾਰੀ ਦੇਖਦਾ, ਉੱਥੇ ਚੀਨ ਦਾ ਇਸ ਸਾਰੇ ਪ੍ਰੋਜੈਕਟ ਦੇ ਵਿੱਚੋਂ ਇੱਕ ਸੁਪਰ ਪਾਵਰ ਦੇ ਤੌਰ ਤੇ ਉੱਭਰਨਾ ਜਿਹੜਾ ਹੈ, ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹਦੀਆਂ ਕੈਸਰਾਈਆਂ ਲਾਈਆਂ ਜਾ ਰਹੀਆਂ ਨੇ। ਸੋ ਉਸੇ ਨੂੰ ਮੁੱਖ ਰੱਖਦਿਆਂ ਜਿਹੜਾ ਰਿਟੈਲੀਏਸ਼ਨ ਵਾਲਾ ਪਾਰਟ ਹੈ ਅਮਰੀਕਾ ਵੱਲੋਂ, ਉਹ ਕੀਤਾ ਜਾ ਰਿਹਾ ਹੈ। ਅਮਰਵੀਰ ਸਿੰਘ ਦੀ ਗੱਲ ਇਸ ਤਰ੍ਹਾਂ ਕਿ ਅਮਰੀਕਾ ਨੂੰ ਕਿਧਰੇ ਨਾ ਕਿਧਰੇ ਲੱਗਦਾ ਸੀ ਕਿ ਸ਼ਾਇਦ ਚੀਨ ਨੂੰ ਜੇ ਕੋਈ ਟੱਕਰ ਉਸ ਖਿੱਤੇ ਦੇ ਸਕਦਾ, ਉਹ ਭਾਰਤ ਦੇ ਸਕਦਾ। ਅਸੀਂ ਚੀਨ ਦੇ ਨਾਲ ਤੁਰੰਤ ਤਜਾਰਤੀ ਸੰਬੰਧਾਂ ਵਿੱਚ ਕਈ ਤਰ੍ਹਾਂ ਦੇ ਵਿਗਾੜ ਨੇ, ਬੜੇ ਉਲਟ ਭਾਵੀ ਗੱਲਾਂ ਹੋ ਰਹੀਆਂ। ਇੱਕ ਪਾਸੇ ਤਾਂ ਅਮਰੀਕਾ ਦੀ ਆਰਥਿਕਤਾ ਦਾ ਵੱਡਾ ਹਿੱਸਾ ਚੀਨ ਤੇ ਨਿਰਭਰ ਵੀ ਕਰਦਾ ਰਿਹਾ ਸਸਤਾ ਮਾਲ ਲੈਣ ਵਾਸਤੇ। ਦੂਜੇ ਬੰਨੇ ਅਮਰੀਕਾ ਇਹ ਵੀ ਨਹੀਂ ਚਾਹੁੰਦਾ ਕਿ ਸਾਡੇ ਹੱਥੋਂ ਸਰਦਾਰੀ ਵੀ ਖੁੱਸੇ। ਸੋ ਉਹਨਾਂ ਨੂੰ ਲੱਗਦਾ ਸੀ ਕਿ ਭਾਰਤ ਨੂੰ ਇੱਕ ਨਾ ਸ਼ਰੀਕ ਦੇ ਤੌਰ ਤੇ ਖੜਾ ਕੀਤਾ ਜਾਵੇ ਚੀਨ ਦੇ ਖਿਲਾਫ। ਪਰ ਸਮਝਣ ਵਾਲੀ ਗੱਲ ਹੈ ਕਿ ਭਾਰਤ ਨੇ ਚੀਨ ਕੋਲੋਂ ਇੱਕ ਵਾਰੀ ਬੁਰੀ ਤਰ੍ਹਾਂ ਮਾਰ ਖਾਧੀ ਹੋਈ ਹੈ ਜਦੋਂ ਲੜਾਈ ਹੋਈ। ਸੋ ਮੈਨੂੰ ਨਹੀਂ ਲੱਗਦਾ ਕਿ ਇਸ ਸੰਭਾਵੀ ਲੜਾਈ ਦੇ ਵਿੱਚ ਕੋਈ ਪਹਿਲਾਂ ਜੇ ਸਿੱਟਾ ਕੱਢ ਦਊਗਾ ਕਿ ਭਾਰਤ ਜੇਤੂ ਹੋਊਗਾ। ਇਸ ਕਿਸਮ ਦੇ ਅਨੁਮਾਨ ਲਾਣੇ ਬਹੁਤ ਕੱਚੀਆਂ ਗੱਲਾਂ ਹੋਣਗੀਆਂ ਅਮਰੀਕਾ, ਕਿਉਂਕਿ ਇਸ ਬਾਰੇ ਅਨੁਮਾਨ ਲਾਣਾ ਵੀ ਜਿਹੜਾ ਹੈ ਉਹ ਬੇਵਕੂਫੀ ਹੋਏਗੀ। ਹੁਣ ਇੱਕ ਪਾਸੇ ਤਾਂ ਨਰਿੰਦਰ ਮੋਦੀ ਕਹਿ ਰਹੇ ਕਿ ਜਿਹੜਾ ਅਸੀਂ ਬੜੇ ਅਮਨ ਪਸੰਦ ਆ ਤੇ ਅਸੀਂ ਸਮਝਦੇ ਹਾਂ ਕਿ ਉਕਸਾਹਟ ਪੈਦਾ ਹੋਏਗੀ, ਜਵਾਬ ਹੀ ਦਿੱਤਾ ਜਾਊਗਾ। ਉਕਸਾਹਟ ਤੇ ਪੈਦਾ ਹੋ ਚੁੱਕੀ ਹੈ, ਜੇ ਤੁਸੀਂ ਉਹਨਾਂ ਦੀ ਲੈਂਗੁਏਜ ਦੀ ਗੱਲ ਕਰੋ, ਉਕਸਾਹਟ ਆਲਰੇਡੀ ਪੈਦਾ ਹੋ ਚੁੱਕੀ ਹੈ। ਪਰ ਲੱਗਦਾ ਏਦਾਂ ਕਿ ਭਾਰਤ ਨੂੰ ਵੀ ਇਸ ਗੱਲ ਦਾ ਕਿਧਰੇ ਨਾ ਕਿਧਰੇ ਗਿਆਨ ਹੈ ਕਿ ਚੀਨ ਨਾਲ ਲੜਾਈ ਲੜਨਾ ਖਾਲਾ ਹੀ ਦਾ ਵਾੜਾ ਨਹੀਂਗਾ। ਇਹਦੇ ਦੂਰਗਾਮੀ ਸਿੱਟੇ ਬਹੁਤ ਭੈੜੇ ਨਿਕਲ ਸਕਦੇ, ਔਰ ਜਿਹੜਾ ਇੱਥੋਂ ਤੱਕ ਕਿ ਪਾਕਿਸਤਾਨ ਨੂੰ ਵੀ ਇਹਨਾਂ ਹਾਲਾਤ ਵਿੱਚ ਘਟਾ ਕੇ ਦੇਖਣਾ ਬੇਵਕੂਫੀ ਹੋਏਗੀ। ਸੋ ਇਹ ਜਿਹੜਾ ਟਰੰਪ ਦੀ ਆਪਣੀ ਕੈਲਕੂਲੇਸ਼ਨ ਇਹ ਆ ਕਿ ਅਸੀਂ ਕਿਵੇਂ ਨਾ ਕਿਵੇਂ ਸਾਊਥ ਏਸ਼ੀਆ ਦੇ ਵਿੱਚ ਇੱਕ ਜਿਹੜਾ ਸ਼ਰੀਕ ਪੈਦਾ ਕਰ ਲਈਏ ਚੀਨ ਦੇ ਖਿਲਾਫ। ਮੈਨੂੰ ਲੱਗਦਾ ਉਹ ਐਕਸਪੈਰੀਮੈਂਟ ਇਸ ਟਾਈਮ ਹਾਲ ਦੀ ਘੜੀ ਜਿਹੜੇ ਹਾਲਾਤ ਦੱਸ ਰਹੇ ਨੇ, ਉਹ ਐਕਸਪੈਰੀਮੈਂਟ ਸਗੋਂ ਜਿਹੜਾ ਹੈ ਜਿਹਨੂੰ ਕਹਿੰਦੇ ਕਿ ਮਿਸਕੈਲਕੂਲੇਸ਼ਨ ਸੀ ਸਾਰੀ ਵਾਰੀ, ਤੇ ਉਹ ਬੈਕਫਾਇਰ ਕੀਤਾ ਉਹਨੇ। ਜੀ ਬਿਲਕੁਲ, ਇਹ ਪਾਰਟ ਹੈ। ਪਰ ਜਿਹੜਾ ਅੰਦਰੂਨੀ ਪੋਲਿਟਿਕਸ ਵੱਲ ਮੈਂ ਦੁਬਾਰਾ ਆਵਾਂ ਭਾਰਤ ਦੀ, ਜਾਂ ਇਹ ਕਹਿ ਲਓ ਵੀ ਜਿਹੜਾ ਨੈਸ਼ਨਲਿਜ਼ਮ ਦਾ ਪਾਰਟ ਹੈ, ਰਾਸ਼ਟਰਵਾਦ ਦਾ ਪਾਰਟ ਹੈ, ਉਹ ਜਿਵੇਂ ਇਸ ਵਕਤ ਪਿਛਲੇ ਸਾਰੇ ਸਮੇਂ ਦੇ ਵਿੱਚ 3-4 ਸਾਲਾਂ ਤੋਂ ਜੇ ਜੱਦੀ ਮੋਦੀ ਸਰਕਾਰ ਹੋਣ ਦੇ ਵਿੱਚ ਆਈ, ਉਦੋਂ ਤੋਂ ਦੇਖਣਾ ਹੋਵੇ ਤੇ ਉਹਨੂੰ ਬਹੁਤ ਹਊਆ ਬਣਾ ਕੇ ਪੇਸ਼ ਕੀਤਾ ਗਿਆ ਜਾਂ ਬਹੁਤ ਬੜਾਵਾ ਦਿੱਤਾ ਗਿਆ ਨੈਸ਼ਨਲਿਜ਼ਮ ਦੇ ਪਾਰਟ ਨੂੰ। ਸੋ ਉਹਨੇ ਜਿਵੇਂ ਇਹ ਕਹਿ ਲਓ ਵੀ ਮੂੰਹ ਨੂੰ ਲਹੂ ਲੱਗਿਆ ਹੁੰਦਾ, ਉਹ ਸਥਿਤੀ ਬਣੀ ਹੋਈ ਹੈ। ਤੇ ਉਸੇ ਦਾ ਨਤੀਜਾ ਮੈਂ ਸਮਝਦਾ ਕਿ ਜਿਹੜੀਆਂ ਇਸ ਵਕਤ ਆਵਾਜ਼ਾਂ ਵੀ ਉੱਠ ਰਹੀਆਂ ਨੇ, ਉਹ ਚੰਗੇ ਜਿਹੜੇ ਸਟੇਟਸ ਦੇ ਲੀਡਰ ਹੈਗੇ ਆ ਜਾਂ ਆਪੋਜੀਸ਼ਨ ਦੇ ਲੀਡਰ ਨੇ, ਉਹ ਇਹ ਮੰਗ ਕਰਦੇ ਆ, ਕਹਿੰਦੇ ਆ ਵੀ ਜੀ ਹੁਣ ਦਿਓ ਜਵਾਬ, ਕਿੱਧਰ ਗਈ 56 ਇੰਚ ਦੀ ਤੁਹਾਡੀ ਛਾਤੀ? ਜਾਂ ਪਾਕਿਸਤਾਨ ਵੱਲ ਜਿਵੇਂ ਉਹਨਾਂ ਨੇ ਰੁਖ ਰੱਖਿਆ, ਉਹੀ ਰੁਖ ਹੁਣ ਚੀਨ ਵੱਲ ਕਿਉਂ ਨਹੀਂ ਰੱਖਿਆ ਜਾ ਰਿਹਾ? ਜਾਂ ਕਿਉਂ ਉੱਥੋਂ ਸਰਕਾਰ, ਮੋਦੀ ਸਰਕਾਰ
ਬੈਕਫੁੱਟ ਤੇ ਨਜ਼ਰ ਆ ਰਹੀ ਹੈ। ਸੋ ਇਹ ਇੱਕ ਵੱਡਾ ਫੈਕਟਰ ਹੈ। ਇਹਨੂੰ ਡੀਲ ਕਰਨ ਦੇ ਲਈ ਜਾਂ ਕੀ ਸਮਝਦੇ ਹੋ ਵੀ ਕੀ ਮੋਦੀ ਸਰਕਾਰ ਇਸ ਵਕਤ ਇਹਨੂੰ ਠੀਕ ਤਰ੍ਹਾਂ ਨਾਲ ਡੀਲ ਕਰ ਰਹੀ ਹੈ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੀ ਨਜ਼ਰ ਆ ਰਿਹਾ ਹੈ? ਕਿਉਂਕਿ ਜਿਹੜੀ ਮੋਦੀ ਸਰਕਾਰ ਦੀ ਪਹੁੰਚ ਹੈ ਨਾ ਅੰਤਰਰਾਸ਼ਟਰੀ ਪੱਧਰ ਤੇ ਜਿਹੜੇ ਵਧੀਆ ਸੰਬੰਧ ਬਣਾਉਣ ਦੀ ਗੱਲ, ਹਮੇਸ਼ਾ ਉਹਨਾਂ ਦੀ ਜਿਹੜੀ ਪਹੁੰਚ ਬੜੀ ਉਗਰ ਕਿਸਮ ਦੀ ਰਹੀ ਹੈ, ਹੌਕਿਸ਼ ਜਿਹਨੂੰ ਅਸੀਂ ਕਹਿੰਦੇ ਹਾਂ। ਸੋ ਇਸ ਕਰਕੇ ਉਹਨਾਂ ਤੋਂ ਤਾਂ ਬਹੁਤੀ ਆਸ ਕਰਨੀ ਔਖੀ ਹੈ। ਪਰ ਜਿਹੜੀਆਂ परिस्थितियां ਪੈਦਾ ਹੋਈਆਂ ਇਸ ਦੇ ਲਈ ਪਿਛਲੀਆਂ ਸਰਕਾਰਾਂ ਕਾਫੀ ਹੱਦ ਤੱਕ ਜ਼ਿੰਮੇਵਾਰ ਸੀਗੀਆਂ। ਮੈਂ ਮਿਸਾਲ ਦੇਣੀ ਚਾਹੂੰਗਾ ਕਿ ਕਿਸੇ ਵੇਲੇ ਭਾਰਤ ਦਾ ਇੱਕ ਫਲਸਤੀਨ ਨਾਲ ਬੜਾ ਸੁਖਾਵਾਂ ਸੰਬੰਧ ਹੁੰਦਾ ਸੀ। ਫਲਸਤੀਨੀਆਂ ਦੀ ਜਿਹੜੀ ਜਦੋਜਹਿਦ ਦੇ ਨਾਲ ਭਾਰਤ ਖਲੋਤਾ ਰਿਹਾ। ਹੌਲੀ ਹੌਲੀ ਕਰਦਿਆਂ ਮਨਮੋਹਨ ਸਿੰਘ ਦੇ ਵੇਲੇ ਤੋਂ ਹੀ ਇਜ਼ਰਾਈਲ ਨਾਲ ਸੰਬੰਧ ਗੂੜੇ ਹੋਣੇ ਸ਼ੁਰੂ ਹੋਏ। ਅਸੀਂ ਮਤਲਬ ਅੱਜ ਤੱਕ ਕਹਿੰਦੇ ਨਾ ਕਿ ਮੋਦੀ ਤਾਂ ਖੁੱਲ ਖੁਲਾ ਕੇ ਇਜ਼ਰਾਈਲ ਦੇ ਨਾਲ ਹੈ, ਪਰ ਇਜ਼ਰਾਈਲ ਦੇ ਨਾਲ ਨੇੜਤਾ ਦਾ ਜਿਹੜਾ ਮੁੱਢ ਮਨਮੋਹਨ ਸਿੰਘ ਸਰਕਾਰ ਵੇਲੇ ਬੰਨਿਆ ਗਿਆ ਸੀ। ਸੋ ਇਹ ਜਿਹੜੀ ਅੰਤਰਰਾਸ਼ਟਰੀ ਪੱਧਰ ਤੇ ਜਿਸ ਕਿਸਮ ਦੀਆਂ ਜਿਹੜੇ ਸੰਬੰਧ ਜਾਂ ਤਾਲੁਕਾਤ ਜੀਓ ਪੋਲਿਟਿਕਸ ਦੇ ਵਿੱਚ, ਇਹ ਮੈਂ ਤੁਹਾਨੂੰ ਦੱਸ ਰਿਹਾ ਗੱਲ ਕਿ ਅਫਸੋਸ ਦੀ ਗੱਲ ਇਹ ਹੈ ਕਿ ਤੁਹਾਡੇ ਆਂਢ ਗੁਆਂਢ ਦੇ ਜਿਹੜੇ ਦੇਸ਼ ਨੇ ਉਹਨਾਂ ਨਾਲ ਤੁਹਾਡਾ ਸੰਬੰਧ ਕਿਸੇ ਨਾਲ ਵੀ ਨਾ ਵਧੀਆ ਹੋਵੇ। ਤੁਸੀਂ ਬੰਗਲਾਦੇਸ਼ ਬਣਾਇਆ, ਭਾਰਤ ਤੁਸੀਂ ਇਹੀ ਕਹਿੰਦੇ ਨਾ ਕਿ ਅਸੀਂ ਭਾਰਤੀਆਂ ਨੇ ਬੰਗਲਾਦੇਸ਼ ਆਜ਼ਾਦ ਕਰਾਇਆ, ਤੇ ਬੰਗਲਾਦੇਸ਼ ਨਾਲ ਤੁਹਾਡੇ ਸੰਬੰਧ ਕਿੰਨੇ ਕੁ ਸੁਖਾਵੇਂ ਨੇ। ਨੇਪਾਲ ਤੇ ਚੀਨ ਨਾਲ ਹੁਣ ਵਿਗੜ ਗਏ, ਚੀਨ ਨਾਲ ਤੇ ਖੈਰ ਲੜਾਈ ਵੀ ਹੋ ਚੁੱਕੀ, ਪਾਕਿਸਤਾਨ ਨਾਲ ਤਾਂ ਕਦੇ ਵੀ ਨਹੀਂ ਬਣੇ। ਸ਼੍ਰੀਲੰਕਾ ਵਰਗੇ ਮੁਲਕ ਨੂੰ ਵੀ ਇਹਨਾਂ ਨੇ ਜਿਹੜਾ ਹੈ ਉਸਨੂੰ ਵੀ ਛੋਟਾ ਭਾਈ ਬਣਾ ਕੇ ਆਪਣੇ ਗੋਡੇ ਹੇਠਾਂ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਗੱਲ ਵੱਖਰੀ ਹੈ ਕਿ ਜਿਹੜੇ ਉੱਥੋਂ ਦੇ ਜਿਹੜਾ ਬੋਧੀ ਕੱਟੜਵਾਦ ਹੈ ਜਾਂ ਹਿੰਦੂ ਕੱਟੜਵਾਦ, ਇਹਨਾਂ ਦੇ ਚੱਲਦੇ ਆ ਦੋਨਾਂ ਦੇਸ਼ਾਂ ਦੇ ਸੰਬੰਧਾਂ ਵਿਚਕਾਰ ਕਾਫੀ ਨੇੜਤਾ ਬੰਦੀ ਸ਼ੁਰੂ ਹੋਈ ਹੈ। ਉਹ ਇੱਕ ਵੱਖਰੀ ਸਟੋਰੀ ਹੈ। ਪਰ ਕੁੱਲ ਮਿਲਾ ਕੇ ਦੱਖਣੀ ਏਸ਼ੀਆਈ ਖਿੱਤੇ ਦੇ ਵਿੱਚ ਜਿੱਥੇ ਭਾਰਤ ਇੱਕ ਵੱਡਾ ਦੇਸ਼ ਹੈ, ਜਿਸ ਨੂੰ ਚਾਹੀਦਾ ਸੀ ਕਿ ਲੀਡਰਸ਼ਿਪ ਸ਼ੋ ਕਰਦਾ ਤੇ ਨਾਲ ਕਲਾਵੇ ਚ ਲੈ ਕੇ ਸਭ ਨੂੰ ਨਾਲ ਚੱਲਦਾ। ਹਾਲਾਂਕਿ ਜਦੋਂ ਮੋਦੀ ਨੇ ਪਹਿਲੀ ਵਾਰ ਸਹੁੰ ਚੁੱਕੀ ਪ੍ਰਧਾਨ ਮੰਤਰੀ ਤੋਂ ਬਾਅਦ ਬਣਨ ਤੋਂ ਬਾਅਦ ਸੰਕੇਤ ਇਹੀ ਦੇਣ ਦਾ ਕੋਸ਼ਿਸ਼ ਕੀਤੀ, ਪਰ ਉਹ ਸਾਰੀ ਐਕਸਰਸਾਈਜ਼ ਕਿੱਥੇ ਗਈ ਅੱਜ ਵਾਲੀ? ਲੱਗਦਾ ਹੈ ਕਿ ਸਿਰਫ PR ਸਟੰਟ ਸੀਗਾ। ਸੋ ਉਹ ਇਮਾਨਦਾਰੀ ਹੈ ਨਹੀਂ ਉੱਥੇ। ਜਦੋਂ ਤੱਕ ਉਸ ਇਮਾਨਦਾਰੀ ਨਾਲ ਭਾਰਤ ਨਹੀਂ ਚੱਲਦਾ ਕਿ ਅਸੀਂ ਆਂਢ ਗੁਆਂਢ ਦੇ ਦੇਸ਼ਾਂ ਨਾਲ ਸੰਬੰਧ ਵਧਾਉਣੇ ਨੇ, ਬਜਾਏ ਕਿ ਇਜ਼ਰਾਈਲ ਵੱਲ ਤੇ ਆਸ ਰੱਖੀ ਜਾਵੇ ਜਿਹੜਾ ਕਿ ਕਾਫੀ ਦੂਰ ਹੈ, ਬਾਰਡਰ ਵੀ ਨਹੀਂ ਰਲਦੇ ਇਹਨਾਂ ਦੇ ਆਪਸ ਵਿੱਚ, ਜਾਂ ਜਿਹੜੇ ਜਿਸ ਕਿਸਮ ਦੀ ਪੋਲਿਟਿਕਸ, ਇਹ ਬਹੁਤ ਹੀ ਘਟੀਆ ਔਰ ਨੀਵੇਂ ਪੱਧਰ ਦੀ ਸਿਆਸਤ ਹੈ, ਜਿਹਦੇ ਕਰਕੇ ਭਾਰਤ ਦੇ ਵਿੱਚ ਅੱਜ ਇਸ ਤਰ੍ਹਾਂ ਦੇ ਹਾਲਾਤ ਨੂੰ ਦੇਖਣੇ ਪੈ ਰਹੇ ਨੇ। ਬਿਲਕੁਲ ਗੁਰਪ੍ਰੀਤ ਸਿੰਘ ਜੀ, ਸਾਡਾ ਸਮਾਂ ਜਿਹੜਾ ਹੈ ਉਹ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ। ਇਜਾਜ਼ਤ ਨਹੀਂ ਦਿੰਦਾ ਗੱਲਬਾਤ ਨੂੰ ਅੱਗੇ ਤੋਰੀਏ, ਪਰ ਇਸ ਗੱਲਬਾਤ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੰਟੀਨਿਊ ਰੱਖਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਜ਼ ਇਹ ਸਨ ਸਰਦਾਰ ਗੁਰਪ੍ਰੀਤ ਸਿੰਘ, ਇੰਡੀਪੈਂਡੈਂਟ ਜਰਨਲਿਸਟ ਨੇ, ਸਰੀ ਤੋਂ ਸਾਡੇ ਨਾਲ ਬਣੇ ਹੋਏ ਸੀ, ਤੇ ਨਾਲ ਹੀ ਨਾਲ ਚੀਨ ਤੇ ਭਾਰਤ ਦੇ ਵਿਚਕਾਰ ਜਿਹੜੀ ਇਹ ਟਸਲ ਚੱਲ ਰਹੀ ਹੈ, ਸਥਿਤੀ ਬਣੀ ਹੋਈ ਹੈ, ਉਸ ਬਾਬਤ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ। ਤੇ ਸਿੱਧੇ ਤੌਰ ਤੇ ਇਹ ਗੱਲ ਸਮਝ ਆਉਂਦੀ ਹੈ ਕਿ ਭਾਰਤ ਕਿਤੇ ਨਾ ਕਿਤੇ ਇਸ ਵਕਤ ਡੀਲ ਕਰਨ ਦੇ ਵਿੱਚ ਨਾਕਾਮਯਾਬ ਹੋਇਆ। ਇਸ ਸਾਰੀ ਸਥਿਤੀ ਨੂੰ ਮੁੱਖ ਰੱਖਦਿਆਂ ਹੋਇਆ, ਇੰਟਰਨੈਸ਼ਨਲ ਪੋਲਿਟਿਕਸ ਨੂੰ ਮੁੱਖ ਰੱਖਦਿਆਂ ਹੋਇਆ, ਤੇ ਅੰਦਰੂਨੀ ਤੌਰ ਤੇ ਜਿਵੇਂ ਨੈਸ਼ਨਲਿਜ਼ਮ ਦਾ ਜਿਹੜਾ ਏਜੰਡਾ ਮੋਦੀ ਸਰਕਾਰ ਵੱਲੋਂ ਪਰਸਿਊ ਕੀਤਾ ਗਿਆ ਪਿਛਲੇ ਸਾਲਾਂ ਦੇ ਵਿੱਚ, ਉਹ ਇੱਕ ਵੱਡਾ ਫੈਕਟਰ ਬਣ ਕੇ ਨਜ਼ਰ ਆ ਰਿਹਾ ਹੈ ਇਸ ਵਕਤ, ਜਿਹਨੂੰ ਕੰਟਰੋਲ ਕਰਨ ਦੇ ਲਈ ਮੋਦੀ ਸਰਕਾਰ ਵੱਲੋਂ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ, ਪਰ ਉਹ ਕਿਤੇ ਨਾ ਕਿਤੇ ਇਸ ਸਾਰੇ ਪਾਰਟ ਨੂੰ ਧੱਕਾ ਦੇ ਰਿਹਾ ਹੈ। ਸੋ ਇੱਥੇ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇਜਾਜ਼ਤ ਚਾਹਾਂਗੇ। ਉਮੀਦ ਕਰਦੇ ਹਾਂ ਅੱਜ ਦੀ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਸਾਡਾ ਜਿਹੜਾ ਸਕਰੀਨ ਦੇ ਉੱਤੇ ਜਾਂ ਅਦਰਵਾਈਜ਼ ਸੋਸ਼ਲ ਮੀਡੀਆ ਦੇ ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਆਪਣੇ ਸੁਝਾਅ ਤੇ ਸਵਾਲ ਸਾਨੂੰ ਭੇਜ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।